माल डंगर ते किसी ने जिहड़ा कोई जुल्ला बिस्तरा लद्दिया है ना वो भी रावी ते आन के फरोगत हो गया। अच्छा ਜਦੋਂ ਉਹਨਾਂ ਨੇ ਰੋਕਿਆ ਤੁਹਾਨੂੰ ਫਿਰ ਤੁਸੀਂ ਰੁਕ ਗਏ ਉੱਥੇ? असां रुक उतों फिर वो काफला नहीं ना रुकदा, वो तो रोकते ने ਅੱਛਾ पर ये नहीं रुकते। ਅੱਛਾ ये उन्होंने को डरते, कोई ऐ नूं भज गया, कोई ऐ नूं नस गया, कोई ऐ नूं निकल गया, कोई ऐ नूं निकल गया पत्तन नाल नूं। ਅੱਛਾ गर्मी है सी बस भज नस की है, कोई उन्हें कतलाम भी विच कीती है। ਅੱਛਾ ਮਰੇ ਬੰਦੇ? आह ਜਿਹੜੇ ਸਿੱਖ ਸਨ ਉਹ ਮਾਰਦੇ, ਫੌਜ ਜਿਹੜੀ ਸੀ ਉਹ ਤੇ ਹਥਿਆਰ ਚਲਾਉਂਦੀ ਤੇ ਖੜਕਾ ਤੇ ਹੋਣਾ ਹੀ ਸੀ। ਅੱਛਾ ਜਸਤਰਵਾਲ, ਭੱਗੂਪੁਰਾ, ਮਿਆਦੀਆਂ, ਨੰਗਲ, ਸਹੀ ਢੰਡਾਲ, ਸਹੀ ਹੋ ਗਿਆ। ਹੈ ਛੀਨੇ, ਬੋਲੀਆਂ, ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਸੀ? ਇਹ ਅਜਨਾਲਾ ਹੈ ਤੇ ਜ਼ਿਲ੍ਹਾ ਇਹਦਾ? ਅੰਮ੍ਰਿਤਸਰ। ਅੰਮ੍ਰਿਤਸਰ। ਉਦੋਂ ਪੂਰਾ ਕਾਫਲਾ ਉਸ ਸਾਈਡ ਤੇ ਖੜਾ ਸੀ, ਵਿੱਚੋਂ ਰਾਵੀ ਵਗ ਰਹੀ ਸੀ? ਰਾਵੀ ਵਗ ਰਹੀ ਹੈ। ਰਾਵੀ ਦੇ ਵਿੱਚ ਕੋਈ ਪੱਤਣ ਜਿਹੜੇ ਸਨ ਨਾ ਬਰੇਤੇ ਬਣੇ ਛੱਡੇ ਉਹਦੇ, ਉਹਨਾਂ ਤੇ ਦੁਨੀਆ ਕੋਈ ਆਪਣੀ ਜਾਂ ਇਸ ਤਰ੍ਹਾਂ ਨਿਕਲ ਕੇ ਅੱਗੇ ਉਹ ਜਿਹੇ ਪਾਣੀ ਆਇਆ ਇਸ ਤਰ੍ਹਾਂ ਕਾਂਗ ਦੇ ਕੇ ਇੱਕ ਯਕਦਮ ਕੰਧ ਵਾਂਗੂ ਉਹਨੇ ਹਰ ਸ਼ਾਈ ਰੋੜ ਲਈ। ਅੱਛਾ ਪਾਣੀ ਪਿੱਛੇ ਛੱਡਿਆ ਗਿਆ ਹੋਣਾ? ਪਾਣੀ ਜੀ ਬਾਰਿਸ਼ਾਂ ਦਾ ਵੀ ਸੀ ਤੇ ਦੂਜਾ ਉਹਨਾਂ ਨੇ ਜਿਹੜਾ ਪਿੱਛੇ ਡੈਮ ਇਹਨਾਂ ਕੋਈ ਬਣਾਏ ਬਣੂਏ ਸਨ ਨਾ ਪੁਰਾਣੇ, ਉਹ ਡੱਕਿਆ ਸੀ ਨਾ, ਉਹ ਛੱਡ ਦਿੱਤਾ ਯਕਦਮ ਵੀ ਇਹ ਹੁਣ ਮੁਲਕ ਤਬਾਹ ਹੋ ਗਿਆ। ਅੱਛਾ ਤੇ ਉਸ ਵੇਲੇ ਜਦੋਂ ਪਾਣੀ ਛੱਡਿਆ ਗਿਆ ਤੁਹਾਡਾ ਕਾਫਲੇ ਤੁਸੀਂ ਅੱਗੇ ਲੰਘ ਆਏ ਸੀ ਕਿ ਹਲੇ ਪਿੱਛੇ? ਅਸੀਂ ਆਖਰ ਤੇ ਲੰਘੇ ਹਾਂ ਜੀ, ਅਸੀਂ ਧੱਕੇ ਹੀ ਖਾਂਦੇ ਰਹੇ ਹਾਂ ਉੱਥੇ। ਨਹੀਂ ਤੇ ਦੁਨੀਆ ਰੁੜ ਗਈ ਫਿਰ? ਕੋਈ ਦੁਨੀਆ ਰੁੜ ਗਈ, ਕੋਈ ਜਿਹੜੀਆਂ ਬੇੜੀਆਂ ਤੇ ਚੜੀ, ਕੋਈ ਗਾਂ ਲੰਘ ਗਈ, ਕੋਈ ਜਿਹੜੀ ਬੇੜੀਆਂ ਸਿੱਖਾਂ ਵੀ ਖੋ ਗਏ। ਇਸ ਪਾਸੇ ਦੱਖਣ ਵਾਲੇ ਪਾਸੇ ਇੱਧਰ ਦਾ ਕਾਫਲਾ ਉਧਰ ਨੂੰ ਸਿੱਖਾਂ ਦਾ ਵੀ ਜਾਂਦਾ ਸੀ ਪਿਆ, ਇੱਧਰੋਂ ਉਜੜ ਕੇ ਜਿਹੜੇ ਗਏ ਸਨ ਪੈਦਲ ਜਿਹੜੇ ਹਨ। ਅੱਛਾ ਉਹਨਾਂ ਸਿੱਖਾਂ ਨੇ ਕੋਈ ਬੇੜੀਆਂ ਖੋ ਕੇ ਖੜੀਆਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਉਦੋਂ ਜਦੋਂ ਤੂਨ ਦੀ ਬਿਮਾਰੀਆਂ ਦੋ ਪਈਆਂ ਨੇ ਉਦੋਂ, ਅੱਛਾ ਉਹ ਇੱਕ ਫੋੜਾ ਇੱਥੇ ਕਰਕੇ ਨਿਕਲਦਾ ਸੀ, ਹਾਂਜੀ ਅਗਲੇ ਨੂੰ ਹਾਲੀ ਕਵਰ ਕੱਢ ਕੇ ਨੱਪ ਕੇ ਨਹੀਂ ਸੁਣਾਉਂਦੇ, ਉਹਦੀ ਕਵਰ ਤੋਂ ਹੀ ਹਾਲੀ ਦੁਆ ਮੰਗ ਕੇ ਪਿਛਾਂ ਨਹੀਂ ਹਟਦੇ, ਪਿੰਡੋਂ ਸੁਨੇਹਾ ਚੱਲਿਆ ਜਾਂਦਾ ਫਲਾਣਾ ਮਰ ਗਿਆ। ਅੱਛਾ ਉਹ ਪਿੰਡ ਤਬਾਹ ਹੋ ਗਿਆ ਸੀ ਇਸ ਗੱਲ। ਕਿਹੜਾ ਪਿੰਡ? ਉਹ ਨੇਪਾਲ। ਤੁਹਾਡਾ ਪਿੰਡ ਪੂਰਾ ਤਬਾਹ ਹੋ ਗਿਆ ਸੀ? ਆਹ ਲੋਕ ਖੂਹਾਂ ਤੇ ਟੁਰ ਗਏ ਸਨ ਪਿੰਡ ਛੱਡ ਕੇ। ਅੱਛਾ अस्सलाम वालेकुम बुजुर्गो। वालेकुम सलाम जी। बुजुर्गो की नाम है अपना? मेरा नाम बशीर अहमद। बशीर अहमद। ਤੁਹਾਡੇ ਵਾਲਦ ਸਾਹਿਬ ਦਾ? ਜਲਾਲਦੀਨ। ਤੇ ਦਾਦਾ ਜੀ ਦਾ? ਉਹਦਾ ਨਾਮ ਮਤਾਬਦੀਨ। ਮਤਾਬਦੀਨ। ਕਿਹੜੀ ਕੌਮ ਹੈ ਆਪਣੀ? ਕੌਮ ਰਾਈ। ਰਾਈ। ਆਹ ਗੋਤ ਕਿਹੜੀ ਹੈ? ਜਤਾਲੇ। ਜਤਾਲੇ। ਸਹੀ ਹੋ ਗਿਆ। बुजुर्गो ਅੱਜ ਅਸੀਂ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ। ਤੁਹਾਡੀ ਉਮਰ ਕਿੰਨੀ ਹੋ ਗਈ ਇਸ ਟਾਈਮ? ਇਸ ਵਕਤ ਇਹ ਵੇਖ ਲਓ ਵੀ 12-13 ਸਾਲਾਂ ਦਾ ਉਦੋਂ ਸਾਂ ਜਦੋਂ 47 ਦੀ ਵੰਡ ਹੋਈ। ਆਹ ਤੇ ਹੁਣ ਪਾਕਿਸਤਾਨ ਬਣੇ ਨੂੰ ਤੁਹਾਡੇ ਨੂੰ ਕਿੰਨਾ ਚਿਰ ਹੋ ਗਿਆ? 73ਵਾਂ ਸਾਲ ਚੜ ਗਿਆ। ਇਹ ਗਿਣ ਲਓ ਕਿੰਨੇ ਸਾਲ ਬਣਦੇ। ਸਹੀ ਹੋ ਗਿਆ। 86 ਕੋ ਹੋ ਗਈ ਹੋਣੀ। ਬਜ਼ੁਰਗੋ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋ। ਆਪਣਾ ਪਿੰਡ ਪਿੱਛੇ ਕਿਹੜਾ ਸੀ? ਨੇਪਾਲ। ਨੇਪਾਲ ਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਜਸਤਰਵਾਲ, ਭੱਗੂਪੁਰਾ, ਮਿਆਦੀਆਂ, ਨੰਗਲ, ਢੰਡਾਲ, ਸਹੀ ਹੋ ਗਿਆ, ਛੀਨੇ, ਬੋਲੀਆਂ। ਸਹੀ ਹੋ ਗਿਆ। ਇਹਦੀ ਤਹਿਸੀਲ ਕਿਹੜੀ ਸੀ? ਇਹ ਅਜਨਾਲਾ ਹੈ ਤੇ ਜ਼ਿਲ੍ਹਾ ਇਹਦਾ? ਅੰਮ੍ਰਿਤਸਰ। ਅੰਮ੍ਰਿਤਸਰ। ਤੇ ਇਹ ਪਿੰਡ ਤੁਹਾਡਾ ਛੋਟਾ ਜਿਹਾ ਸੀ ਕਿ ਕਾਫੀ ਵੱਡਾ ਪਿੰਡ ਸੀ? ਕਿਹੜਾ? ਜਿਹੜਾ ਤੁਹਾਡਾ ਪਿੰਡ ਸੀ ਪਿੱਛੇ? ਹਾਂਜੀ। ਉਹ ਵੱਡਾ ਸੀ ਪਿੰਡ। ਵੱਡਾ ਪਿੰਡ ਸੀ ਜੀ ਹਾਂ। ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਉਹਦੇ ਵਿੱਚ? ਘੁਮਿਆਰ, ਮਾਛੀ, ਲੁਹਾਰ, ਰਜਪੂਤ, ਚੰਗੜ, ਰਾਈ, ਹੈ ਸਿੱਖਾਂ ਦੇ 2 ਘਰ, ਫਿਰ ਸਾਂਸੀਆਂ ਦਾ 1 ਘਰ, ਖੱਤਰੀਆਂ ਦੇ 2 ਘਰ। ਰਾਈਆਂ ਦੇ ਕਿੰਨੇ ਘਰ ਸਨ? ਸਾਡੇ ਰਾਈਆਂ ਦੇ ਘਰ ਉੱਥੇ ਵਾਹਵਾ ਸਨ, ਕੋਈ ਖਰਾ ਕੋਈ 10-15-20 ਹੋਣੇ ਹੁੰਦੇ। ਅੱਛਾ। ਲੰਬੜਦਾਰ ਕਿਹੜਾ ਸੀ ਪਿੰਡ ਦਾ? ਅਬਦੁਲ ਕਰੀਮ। ਅਬਦੁਲ ਕਰੀਮ। ਰਜਪੂਤ। ਅੱਛਾ ਰਾਜਪੂਤ ਸੀ। ਹਾਂ ਸਹੀ ਹੋ ਉਹ ਗਿਆ। ਮਰਿਆ ਵੀ ਇੱਥੇ ਆਣ ਕੇ। ਅੱਛਾ ਇੱਥੇ ਆ ਕੇ ਮਰਿਆ। ਹਾਂ ਲੰਬੜਦਾਰੀ ਵੀ ਇੱਥੇ ਕੀਤੀ ਆ ਉਹਨੇ ਕੋਈ ਸਾਲ। ਸਹੀ ਹੋ ਗਿਆ। ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ ਉੱਥੇ? ਜ਼ਿਮੀਦਾਰ। ਜ਼ਿਮੀਦਾਰ। ਜੀ ਹਾਂ। ਸਭ ਨਾਲੋਂ ਜ਼ਿਆਦਾ ਜ਼ਮੀਨ ਪਿੰਡ ਦੇ ਵਿੱਚ ਕਿਹਦੀ ਸੀ? ਸਭ ਤੋਂ ਜ਼ਿਆਦਾ? ਹਾਂਜੀ। ਸਾਡੇ ਰਾਈਆਂ ਦੀ ਸੀ। ਰਾਈਆਂ ਦੀ। ਦੂਸਰੇ ਨੰਬਰ ਤੇ ਰਜਪੂਤ ਸਨ। ਅੱਛਾ ਰਜਪੂਤਾਂ ਦੀ ਵੀ ਸੀ। ਹਾਂ।
ਉੱਥੇ ਤੇ ਹਰ ਕੌਮ ਦੀ ਸੀ, ਇਹ ਨਹੀਂ ਵੀ ਇੱਕ ਕੌਮ ਦੀ, ਹੂੰ ਸਾਂਸੀਆਂ ਤੱਕ। ਨਾ ਕਮੇ- ਚੇਤਾ ਨੇ ਤੁਹਾਨੂੰ? ਹੈ ਨਾ ਚੇਤਾ ਨੇ ਉੱਥੇ ਜਿਹੜੇ ਰਹਿੰਦੇ ਸੀ ਸਾਂਸੀ ਜਾਂ ਸਿੱਖ ਰਹਿੰਦੇ ਉਹ ਕਈਆਂ ਦੇ ਨਾਮ ਭੁੱਲ ਗਏ ਨੇ। ਸੀ ਜਿਨ੍ਹਾਂ ਦੇ ਯਾਦ ਹੈ ਨਾ ਉਹ ਦੱਸੋ। ਰਜਪੂਤ ਸਨ, ਔਰ ਦੂਸਰਾ ਅਬਦੁਲ ਕਰੀਮ, ਹੂੰ ਉਹਦਾ ਨਾਂ ਦੂਸਰਾ ਇੱਕ ਰਹਿਮਤ ਸੀ, ਇੱਕ ਨਾਂ ਸ਼ੇਰ ਖਾਂ ਸੀ। ਅੱਛਾ, ਸਿੱਖਾਂ ਦੇ ਵਿੱਚੋਂ ਦੱਸੋ ਜਿਹੜੇ ਰਹਿੰਦੇ ਸੀ। ਉਹ ਹੈਗੇ ਸਨ ਦੂਸਰੇ, ਇੱਕ ਨਾਂ ਭਾਨ ਸਿੰਘ ਸੀ, ਹੂੰ ਇੱਕ ਨਾਂ ਤਪੈਸ਼ ਫੌਜ ਸੀ। ਹਾਂਜੀ, ਤਪੈਸ਼ ਫੌਜ, ਅੱਛਾ, ਉਹ ਪਿੰਡ ਦਾ ਸਫੈਦ ਪੋਸ਼। ਉਹਨੂੰ ਜਿਵੇਂ ਲੰਬਰਦਾਰ ਨਹੀਂ ਪਿੰਡ 'ਚ ਹੁੰਦਾ, ਹਾਂਜੀ। ਇਹ ਉਦੋਂ ਇੱਕ ਲੰਬਰਦਾਰ ਹੁੰਦਾ, ਇੱਕ ਤਪੈਸ਼ ਫੌਜ ਹੁੰਦਾ ਸੀ। ਅੱਛਾ। ਲੰਬਰਦਾਰ ਤੇ ਮਾਮਲਾ ਕਰਾਉਣਾ ਹੂੰ ਜਾਂ ਬੱਚਿਆਂ ਮਰਿਆਂ ਦੇ ਨਾਂ ਲਿਖਣੇ ਲਿਖਾਉਣੇ ਹਾਂਜੀ। ਚੌਂਕੀਦਾਰ ਕੋਲ, ਹੂੰ ਉਹ ਅੱਗੇ ਜਾ ਕੇ ਦਰਜ ਕਰਾਉਣੇ, ਸਹੀ। ਉਹਦਾ ਹੁੰਦਾ ਸੀ ਪਰੇ ਦਾ ਕੰਮ। ਅੱਛਾ, ਸਹੀ ਹੋ ਗਿਆ। ਅੱਛਾ, ਤੇ ਹਿੰਦੂਆਂ ਦੇ ਵੀ ਹੈਗੇ ਸੀ ਘਰ? ਦੋ ਹਨ। ਅੱਛਾ ਬਜ਼ੁਰਗੋ, ਤੁਹਾਡੀਆਂ ਜ਼ਮੀਨਾਂ ਕਿਹੜੀ ਕਿਹੜੀ ਸਾਈਡ ਤੇ ਸੀ ਰਾਈਆਂ ਦੀਆਂ? ਇਹਨਾਂ ਦੀਆਂ ਸਾਰੀਆਂ ਪਹਾੜ ਪਾਸੇ ਸਨ। ਪਹਾੜ ਪਾਸੇ ਸੀ। ਆਹ, ਖੂਹਾਂ ਦਾ ਪਾਣੀ ਸੀ ਕਿ ਨਹਿਰਾਂ ਦਾ ਪਾਣੀ ਸੀ? ਇਹ ਇੱਕ ਖੂਹ ਦਾ ਸੀ, ਹਾਂਜੀ। ਇੱਕ ਸੱਕੀ ਦਾ ਸੀ, ਹੂੰ ਉਹਦੇ 'ਚ ਚਲਾਰ ਲੱਗੀ ਸੀ ਜਿਵੇਂ ਆਹ ਲੱਗੀ ਆ, ਅੱਛਾ ਤੇ ਇੱਕ ਖੂਹ ਬਰਬਾਦ ਹੋ ਗਿਆ ਸੀ, ਅੱਛਾ, ਉਹਨੇ ਪਾਣੀ ਨਹੀਂ ਦਿੱਤਾ, ਸਹੀ ਹੋ ਗਿਆ। ਬਾਕੀ ਬਰਾਨ ਸਨ। ਤੇ ਬਾਕੀ ਰਾਜਪੂਤਾਂ ਦੀ ਜ਼ਮੀਨਾਂ ਕਿਹੜੀ ਸਾਈਡ ਤੇ ਸੀ? ਉਹਨਾਂ ਦੀਆਂ ਸਾਡੇ ਦੇ ਨਾਲ ਲਾਂਦੇ ਪਾਸੇ ਸਨ, ਜਿਵੇਂ ਮਤਲਬ ਇਹ ਸਾਈਡ ਸਾਡੀ ਹੋਵੇ, ਆ ਜਿਹੜੀ ਆ, ਉਹਨਾਂ ਦੀ ਆਹ ਸਾਈਡ ਥੱਲੇ ਹੋਵੇ। ਤੇ ਸਿੱਖਾਂ ਦੇ ਜਿਹੜੇ ਘਰ ਸੀ ਉਹਨਾਂ ਦੀ ਵੀ ਹੈ ਸੀ? ਉਹਨਾਂ ਦੀ ਇਸ ਪਾਸੇ ਸੀ। ਤੇ ਖੂਹ ਲੱਗੇ ਸਨ ਪੂਰੇ ਪਿੰਡ ਦੇ ਆਲੇ ਦੁਆਲੇ? ਖੂਹ ਵੀ ਲੱਗੇ ਹਨ, ਝਲਾਰਾਂ ਵੀ ਲੱਗੀਆਂ ਸਨ ਉਸ ਨਦੀ ਦੇ ਉੱਤੇ, ਉਹਨੂੰ ਨਦੀ ਆਂਦੇ ਨੇ। ਉਂਝ ਤੁਹਾਡਾ ਜਿਹੜਾ ਉੱਥੇ ਡੇਰਾ ਸੀ, ਜੀ, ਉਹ ਕੀ ਨਾਮ ਵੱਜਦਾ ਸੀ ਡੇਰੇ ਦਾ ਜਾਂ ਖੂਹ ਦਾ? ਉਹ ਰਾਈਆਂ ਵਾਲਾ ਖੂਹ ਵੱਜਦਾ। ਰਾਈਆਂ ਵਾਲਾ। ਆਹ, ਤੇ ਹੋਰ ਬਾਕੀ ਖੂਹਾਂ ਦੇ ਨਾਂ ਚੇਤਾ ਨੇ? ਆਹ ਦੱਸੋ। ਹਾਂ। ਨਵੇਂ ਵਾਲਾ, ਹੂੰ ਇਹ ਰਜਪੂਤਾਂ ਦਾ ਸੀ। ਹੂੰ ਸਿੱਖਾਂ ਦਾ ਜਿਹੜਾ ਸੀ ਇਸ ਪਾਸੇ ਸੀ, ਝਲਾਰ ਸੀ ਉਹਨਾਂ ਦੀ ਤੇ ਲੱਗੀ, ਅੱਛਾ, ਉਹਦਾ ਨਹੀਂ ਮੇਰੇ ਯਾਦ ਹੁਣ। ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕ ਸਾਡੇ ਹੋਣ ਤੋਂ ਪਹਿਲਾਂ ਦਾ ਪਤਾ ਨਹੀਂ, ਹੂੰ ਪਿੰਡ ਸੀ ਉਹ ਵੱਡਾ, ਅੱਛਾ। ਉਹਦੇ ਵਿੱਚੋਂ 7ਵੀਂ ਹਾਲ ਨਿਕਲਦਾ ਸੀ। ਹੂੰ ਉਦੋਂ ਜਦੋਂ ਤੂਨ ਦੀ ਬਿਮਾਰੀਆਂ ਦੋ ਪਈਆਂ ਨੇ ਉਦੋਂ, ਅੱਛਾ। ਉਹ ਇੱਕ ਫੋੜਾ ਇੱਥੇ ਕਰਕੇ ਨਿਕਲਦਾ ਸੀ, ਹਾਂਜੀ। ਅਗਲੇ ਨੂੰ ਹਾਲੀ ਕਵਰ ਕੱਢ ਕੇ ਨੱਪ ਕੇ ਨਹੀਂ ਸੁਣਾਉਂਦੇ, ਉਹਦੀ ਕਵਰ ਤੋਂ ਹੀ ਹਾਲੀ ਦੁਆ ਮੰਗ ਕੇ ਪਿਛਾਂ ਨਹੀਂ ਹਟਦੇ, ਪਿੰਡੋਂ ਸੁਨੇਹਾ ਚੱਲਿਆ ਜਾਂਦਾ ਫਲਾਣਾ ਮਰ ਗਿਆ। ਅੱਛਾ, ਉਹ ਪਿੰਡ ਤਬਾਹ ਹੋ ਗਿਆ ਸੀ ਇਸ ਗੱਲ। ਕਿਹੜਾ ਪਿੰਡ ਉਹ? ਨੇਪਾਲ। ਤੁਹਾਡਾ ਪਿੰਡ ਪੂਰਾ ਤਬਾਹ ਹੋ ਗਿਆ ਸੀ? ਆ ਲੋਕ ਖੂਹਾਂ ਤੇ ਟੁਰ ਗਏ ਸਨ ਪਿੰਡ ਛੱਡ ਕੇ, ਅੱਛਾ। ਰੋਟੀ ਟੁੱਕਰ ਪਿੰਡ ਦੀ ਹਵਾ ਬਦਲੀ ਕਰਨ ਬਦਲੇ ਨਾ ਹਾਂਜੀ। ਖੂਹਾਂ ਤੇ ਟੁਰ ਗਏ ਸਨ। ਇਹ 47 ਤੋਂ ਪਹਿਲਾਂ ਦੀਆਂ ਗੱਲਾਂ? ਆ ਪਹਿਲੋਂ ਦੀਆਂ ਨੇ, ਹੂੰ ਸਾਡੀ ਵੀ ਹੋਸ਼ ਤੋਂ ਪਹਿਲੋਂ ਦੀਆਂ। ਸਾਨੂੰ ਜਿਹੜੇ ਵੱਡੇ ਸਨ ਉਹ ਦੱਸਦੇ ਹੁੰਦੇ ਹਨ, ਸਾਡੇ ਨਾਲ ਵਾਕਿਆ ਹੋਇਆ ਹੈ। ਅੱਛਾ ਅੱਛਾ ਅੱਛਾ। ਜਿਹੜੀਆਂ ਹਵੇਲੀਆਂ ਸਾਡੀਆਂ ਮਾਲ ਵਾਲੀਆਂ ਤੇ ਘਰ ਵਾਲੀਆਂ ਸਨ, ਹਾਂਜੀ। ਉਹ ਕਮ ਸੋ ਕਮ ਨਹੀਂ ਤੇ ਜਿਸ ਪਿੰਡ ਦੇ ਵਿੱਚ ਜਿੰਨੇ ਥਾਂ 'ਚ ਅਸੀਂ ਰਹਿੰਦੇ ਸਨ, ਹਾਂਜੀ। ਉਦੋਂ 3-3 ਕਿੱਲੇ ਉਹ ਬਾਹਰ ਸਨ। ਅੱਛਾ। ਹਟਵੀਆਂ ਜਿਵੇਂ ਉਹ ਸਾਈਂ ਦਾ ਡੇਰਾ ਹੋਵੇ, ਏਡੀ ਏਡੀ ਦੂਰ, ਉਹਨਾਂ ਦੀਆਂ ਨੀਹਾਂ ਵੀ ਉਸੇ ਤਰ੍ਹਾਂ ਭਰੀਆਂ, ਐਡੀਆਂ ਐਡੀਆਂ ਨਜ਼ਰ ਦੱਸਦੀਆਂ ਹੁਣ ਤੇ ਨੀਹਾਂ ਆ ਨੇ ਕੰਧਾਂ ਦੀਆਂ ਪਿੰਡ ਦੀਆਂ? ਹਾਂ। ਉਹ ਪਿੰਡ ਫਿਰ ਛੱਡ ਦਿੱਤਾ ਗਿਆ ਸੀ? ਉਹ ਜਿਹੜਾ ਵਿਚਲਾ ਸਨ ਰਹਿ ਗਿਆ, ਕੋਈ ਤਾਂ ਮਰ ਖੱਪ ਗਏ, ਅੱਛਾ। ਕੋਈ ਉਂਝ ਹੀ ਨਿਕਲ ਗਏ। ਹਾਂਜੀ। ਉਹ ਫਿਰ ਜਿਹੜਾ ਪਿੰਡ ਦਾ ਵਿਚਲਾ ਸਨ ਰਹਿ ਗਿਆ ਨਾ, ਹਾਂਜੀ। ਉਹ ਆਬਾਦ ਹੋ ਗਿਆ ਫਿਰ। ਅੱਛਾ। ਤੇ ਜਿਹੜਾ ਪਹਿਲਾ ਜਿਹੜਾ ਲੋਕਾਂ ਦੀਆਂ ਜਗ੍ਹਾ ਪਹਿਲੀਆਂ ਹਨ, ਉਹ ਗਰਕ ਹੋ ਗਈਆਂ, ਕੋਈ ਢਹਿ ਗਈਆਂ, ਕੋਈ ਰੁੜ ਗਈਆਂ ਬਾਰਿਸ਼ਾਂ ਨਾਲ। ਸਹੀ ਹੋ ਗਿਆ। ਉੱਥੇ ਹੜ੍ਹ ਵੀ ਆਉਂਦਾ ਸੀ। ਉਹ ਜਿਹੜੀ ਨਦੀ ਸੀ ਨਾ ਸਾਡੇ ਲਾਗੇ, ਉਹਨੂੰ ਸੱਕੀ ਅਸੀਂ ਕਹਿੰਦੇ ਹਾਂ, ਉਹ ਕਾਗਜ਼ਾਂ 'ਚ ਨਦੀ ਆ। ਨਦੀ ਕਿੱਥੇ ਪਿਛਲੀ ਸਾਈਡ ਤੇ ਲੱਗਦੀ ਸੀ ਪਿੰਡ ਦੇ ਕਿ ਚੜ੍ਹਦੀ? ਉਹ ਚੜ੍ਹਦੇ ਪਾਸੇ ਲੱਗਦੀ ਸੀ। ਅੱਛਾ। ਉਹਦਾ ਤੇ ਪੁਲ ਸੀ ਜਿਵੇਂ ਲਾਹੌਰ ਵਾਲੀ ਰਾਵੀ ਦਾ ਐਵੇਂ ਦਾ। ਅੱਛਾ, ਬਹੁਤ ਵੱਡੀ ਸੀ ਉਹ। ਆਹ, ਸਹੀ। ਜਦੋਂ ਉਹ ਆਪਣੇ ਧਾ ਤੇ ਵਗਦੀ ਸੀ ਨਾ, ਹਾਂਜੀ। ਕਿਸੇ ਸ਼ਾਇਦ ਦੀ ਜ਼ਰੂਰਤ ਨਹੀਂ ਵਿੱਚੋਂ ਦੀ ਲੰਘਣ ਦੀ ਪੈਂਦੀ। ਹੂੰ। ਜਦੋਂ ਉਹਦਾ ਪਾਣੀ ਵੀ ਇਸ ਤਰ੍ਹਾਂ ਨਹਿਰ ਵਾਂਗੂ ਥੱਲੇ ਆਂਡੇ ਹੋ ਜਾਂਦਾ ਸੀ, ਹਾਂਜੀ। ਉਦੋਂ ਉਹਦੇ ਪੱਤਣ ਸਨ, ਉੱਥੋਂ ਦੀ ਲੰਘੀ ਦਾ ਸੀ। ਮਾਲ ਵੀ ਵਾੜੀ ਦਾ ਸੀ, ਮਾਲ ਕੱਢੀ ਦਾ ਵੀ ਸੀ, ਨਹਾਈ ਦਾ ਵੀ ਸੀ। ਸਹੀ ਹੋ ਗਿਆ। ਤੇ ਤੁਸੀਂ ਡੰਗਰ ਵਗੈਰਾ ਪਿੰਡ ਦੇ ਵਿੱਚ ਹੀ ਰੱਖੇ ਸੀ ਕਿ ਡੇਰੇ 'ਚ ਰੱਖੇ ਸੀ? ਡੰਗਰ ਅਸੀਂ ਦਿਨੇ ਬਾਹਰ ਜਾਂਦੇ ਸਨ, ਹਾਂਜੀ। ਖੂਹ ਤੇ ਟੋਕੇ ਗੱਡੇ ਸਨ, ਉਦੋਂ ਜ਼ਿਆਦਾ ਤੇ ਹੱਥਾਂ ਨਾਲ ਕੁਤਰਦੇ ਸਨ। ਸਹੀ। ਸਾਡਾ ਜਿਹੜਾ ਸੀ ਉਹ ਵਟਿਆਲਿਓਂ ਆਹਾਂ ਤੇ ਆਂਦਾ ਸੀ ਆ ਟੋਕਾ ਗੇੜਨ ਵਾਲਾ ਮਸ਼ੀਨੀ, ਤੇ ਉੱਥੇ ਕੁਤਰ ਕੇ ਪੱਠੇ ਤੇ ਸ਼ਾਮ ਤੱਕ ਰਖਾਉਣੇ ਨੇ, ਤੇ ਸ਼ਾਮ ਨੂੰ ਆਪਣੇ ਘਰ ਲੈ ਆਉਣੇ ਨੇ ਪਿੰਡ 'ਚ। ਸਹੀ। ਇੱਕ ਬੰਦਾ ਦੋ ਬੰਦੇ ਖੂਹ ਤੇ ਜਾਣੇ ਨੇ ਰਾਤ ਨੂੰ, ਉਹਨਾਂ ਜਾ ਕੇ ਆਪਣੀਆਂ ਮੰਜੀਆਂ ਡਾਉਣੀਆਂ ਨੇ ਉੱਥੇ ਲੰਮਿਆਂ ਪੈ ਰਹਿਣਾ। ਸਹੀ। ਪਿੰਡ ਦੇ ਵਿੱਚ ਘਰ ਕੱਚੇ ਸੀ ਕਿ ਪੱਕੇ ਸੀ? ਕੱਚੇ ਸੀ। ਕੱਚੇ ਘਰ ਸੀ। ਪੱਕਾ ਕਿਸੇ ਦਾ ਨਹੀਂ ਸੀ? ਪੱਕਾ ਇੱਕ ਸਿੱਖਾਂ ਦਾ ਹੀ ਸੀ।
ਅੱਛਾ ਸਿੱਖਾਂ ਦਾ ਸੀ। ਉਹ ਚੁਬਾਰਾ ਸੀ, ਕੱਚੇ ਤੇ ਉਹਨਾਂ ਵੀ ਪੱਕਾ ਬਣਾਇਆ ਸੀ। ਅੱਛਾ ਥੱਲਿਓਂ ਕੱਚਾ ਸੀ, ਉੱਤੋਂ ਚੁਬਾਰਾ ਸੀ। ਅੱਛਾ ਉੱਤੇ ਚਵਾਰਾ ਬਣਾਇਆ ਸੀ। ਹਾਂ, ਆਪਸ 'ਚ ਕਿਦਾਂ ਦਾ ਪਿਆਰ ਮੁਹੱਬਤ ਸੀ? ਪਿਆਰ ਮੁਹੱਬਤ ਆਪਣੇ ਨਾਲ ਤੇ ਸਾਰਿਆਂ ਦਾ ਸੀ ਉਸ ਵਕਤ। ਪਹਿਲੋਂ ਤੇ ਹੂੰ ਸਾਰੇ ਕੰਮ ਲੈਂਦੇ ਦਿੰਦੇ ਹੂੰ ਇੱਕ ਸੁਰ ਸਲਾਹ 'ਚ ਚੱਲਦੇ ਸਨ। ਤੇ ਜਦੋਂ ਇਹ ਆਣ ਕੇ ਗੜਬੜ ਪਈ ਆ, ਫਿਰ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹਿਆ ਕਿਸੇ ਨੇ। ਸਭ ਨਾਲੋਂ ਵੱਡਾ ਪਿੰਡ ਸਿੱਖਾਂ ਦਾ ਕਿਹੜਾ ਸੀ ਆਲੇ ਦੁਆਲੇ? ਨੰਗਲ ਨੰਗਲ ਸੀ। ਜਾ ਉੱਥੇ ਸਿੱਖ ਜ਼ਿਆਦਾ ਸਨ। ਉਹ ਸਾਰਾ ਸਿੱਖਾਂ ਦਾ ਹੀ ਸੀ। ਸਹੀ। ਪਿੰਡ ਦੇ ਵਿੱਚ ਸਕੂਲ ਵੀ ਹੈ ਸੀ? ਸਾਡੇ 'ਚ ਹਾਂਜੀ। ਨਹੀਂ, ਸਕੂਲ ਜਸਪਰਵਾਲ ਸੀ। ਅੱਛਾ। ਉੱਥੇ ਪੜ੍ਹਨ ਜਾਂਦੇ ਹਨ ਬੱਚੇ, ਜਿਵੇਂ ਇਦੋਂ ਲਾਗੇ ਚਾਗੇ ਆ ਪੁਰਾਣਾ ਸਕੂਲ ਤਾਂ ਠੱਠੇ ਦਾ ਹੀ ਆ ਨਾ, ਹੂੰ ਇੱਥੇ ਜਾਂਦੇ ਹਨ। ਜਦੋਂ ਅਸੀਂ ਆਏ ਹਾਂ ਉਦੋਂ ਵੀ ਇੱਥੇ ਸਾਰੇ ਜਾਂਦੇ ਆਉਂਦੇ ਸਨ। ਅੱਛਾ ਨੇੜੇ ਸੀ? ਆਹੋ, ਉਹ ਨੇੜੇ ਸੀ। ਜਿਵੇਂ ਮਤਲਬ ਕੜਿਆਲ ਤੋਂ ਦੂਰ ਆ, ਉਹ ਉਦੋਂ ਨੇੜੇ ਸੀ। ਤੁਸੀਂ ਜਾਂਦੇ ਰਹੇ ਸਕੂਲ? ਨਹੀਂ, ਸਾਡੇ 'ਚ ਕੋਈ ਨਹੀਂ ਗਿਆ। ਅੱਛਾ ਕੋਈ ਨਹੀਂ ਸੀ ਪੜ੍ਹਦੇ। ਨਹੀਂ, ਸਹੀ। ਇੱਕ ਘੁਮਿਆਰਾਂ ਦਾ ਮੁੰਡਾ ਜਾਂਦਾ ਸੀ ਇਥੋਂ, ਹੂੰ ਤੇ ਉਹ ਜਰਮਨ ਜਾ ਕੇ ਤੇ ਉਹ ਵੀ 5 ਸਾਲ ਸ਼ੀਸ਼ੇ ਦਾ ਲੈਬੋਰੇਟਰੀ ਦਾ ਹੂੰ ਡਾਕਟਰ ਬਣਿਆ ਸੀ। ਅੱਛਾ ਮੁੜ ਕੇ ਇੱਕ ਅੱਜ ਕਰਕੇ ਆਏ, ਦੂਜੇ ਅੱਜ ਨੂੰ ਗਿਆ ਤੇ ਉਧਰ ਹੀ ਉਹ ਖਤਮ ਹੋ ਗਿਆ। ਸਹੀ ਹੋ ਗਿਆ। ਉਹਨਾਂ ਜ਼ਮੀਨ ਵੀ ਇੱਥੇ 10-12 ਕਿੱਲੇ ਲੈ ਲਈ। ਹੂੰ ਉਹਦੇ ਮੁੰਡੇ ਨੇ 2 ਸਹੀ। ਲਾਹੌਰ ਰਹਿੰਦੇ ਨੇ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ ਪਿੰਡ ਦੇ ਵਿੱਚ ਇਹ ਐਲਾਨ ਹੋ ਗਿਆ ਜੀ ਕਿ ਇਹ ਟੁੱਟ ਜਾਣਾ ਪਾਕਿਸਤਾਨ ਬਣ ਗਿਆ, ਹਾਂਜੀ, ਕਿੱਦਾਂ ਤੁਹਾਡੇ ਬਜ਼ੁਰਗਾਂ ਨੂੰ ਪਤਾ ਲੱਗਿਆ ਜਾਂ ਉਹਨਾਂ ਨੇ ਤੁਹਾਡੇ ਨਾਲ ਫੌਜ ਗਈ ਸੀ। ਤੁਹਾਡੇ ਪਿੰਡ? ਗੱਡੀ ਗਈ ਸੀ ਫੌਜ ਦੀ। ਹੂੰ ਅਸੀਂ ਪਿੰਡ 'ਚੋਂ ਇਸ ਵਾਸਤੇ ਨਿਕਲ ਗਏ ਹਾਂ, ਸਾਰੀਆਂ ਕੌਮਾਂ ਨਿਕਲ ਗਈਆਂ ਹਨ। ਹੂੰ ਪਿੰਡਾਂ ਦੇ ਵਿੱਚ ਸਿਰਫ ਸਾਈਆਂ ਦੇ ਘਰ ਰਹਿ ਗਏ ਸਨ। ਅੱਛਾ, ਥੋੜਾ ਮੈਂ ਪੁੱਛਣਾ ਤੁਹਾਨੂੰ ਕਿ ਉਹ ਸਾਈਆਂ ਦੇ ਨਾਂ ਪਤਾ ਨੇ ਜਿਹੜੇ ਉੱਥੇ ਰਹਿੰਦੇ ਸੀ? ਆਹੋ, ਇੱਕ ਸਾਈ ਦਾ ਮੈਨੂੰ ਪਤਾ ਹੈ, ਉਹ ਤਾਂ ਸਾਡੇ ਨਾਲ ਪੱਠਾ ਦੱਤਾ ਸਾਡਾ ਕਾਰੋਬਾਰ ਕਰਦਾ, ਉਹਦੇ ਨਾਲ ਹੱਬੀ ਸੀ। ਹਾਂਜੀ ਹੱਬੀ ਹੱਬੀ। ਦੂਜਿਆਂ ਦਾ ਹੁਣ ਨਾਂ ਦਾਵਾਂ ਦਾ ਨਹੀਂ, ਉਹ ਤੇ ਚੱਤੇ ਪੈਰ ਸਾਡੇ ਨਾਲ ਸੀ ਨਾ। ਅੱਛਾ ਅੱਛਾ ਅੱਛਾ। ਡੰਗਰ ਸਾਡੇ ਬੰਨਣੇ ਖੋਲਣੇ ਵੀ ਉਹਨੇ, ਪੱਠੇ ਵੀ ਪਾਉਣੇ। ਪਿੰਡ ਦੇ ਵਿੱਚ ਹੀ ਘਰ ਸਨ ਉਹਨਾਂ ਦੇ ਵੀ? ਉਹਨਾਂ ਦੇ ਬਾਰ-ਬਾਰ ਸਨ ਦੱਖਣ ਪਾਸੇ ਵਾਲ ਠੱਠੀ ਸੀ, ਇੱਕ ਵੱਖਰੀ ਸੀ ਉਹਨਾਂ। ਅੱਛਾ। ਉਹ ਕਮ ਸੋ ਕਮ ਨਹੀਂ ਕੋਈ 15-20 ਘਰਾਂ ਦੀ ਸੀ ਉਹ ਵੀ। ਸਹੀ ਹੋ ਗਿਆ। ਅੱਛਾ, ਫਿਰ ਤੁਹਾਡੇ ਪਿੰਡ ਫੌਜ ਆਈ? ਫੌਜ ਆਈ ਆ ਜੀ ਉਦੋਂ ਜਦੋਂ ਅਸੀਂ ਭੱਗੂਪੁਰੇ ਤੁਰ ਗਏ ਆ। ਅੱਛਾ। ਪਿੰਡ ਸਾਰਾ ਵਿਹਲਾ ਹੋ ਗਿਆ ਸੀ। ਹੂੰ ਕਿਉਂ ਸਿੱਖ ਜਿਹੜੇ ਹਨ ਇਹ ਰਾਤ ਨੂੰ ਕਾਫਲੇ ਬਣ ਕੇ ਤੇ ਚੜ੍ਹਾਈ ਕਰਕੇ ਪੈਂਦੇ ਹਨ ਤੇ ਕਤਲਾਮ ਕਰਦੇ ਸੀ। ਤੁਹਾਡੇ ਪਿੰਡ ਉੱਤੇ ਹਮਲਾ ਹੋਇਆ ਸੀ? ਹਾਂ, ਤਾਂ ਹੀ ਪਿੰਡ ਨਿਕਲ ਗਿਆ ਸੀ, ਸਾਰਾ ਹੀ ਨਿਕਲ ਗਿਆ ਸੀ। ਹੂੰ ਸਵਾਏ ਸਾਈਆਂ ਦੇ ਤੇ ਸਾਂਸੀਆਂ ਦੇ ਘਰ ਤੋਂ ਬਗੈਰ ਹੋਰ ਕੋਈ ਜੀ ਨਹੀਂ ਸੀ ਪਿੰਡ 'ਚ ਰਿਹਾ। ਅੱਛਾ। ਤੇ ਜਦੋਂ ਅਸੀਂ ਭੱਗੂਪੁਰੇ ਗਏ ਆ, ਉਦੋਂ ਫਿਰ ਕਮ ਸੋ ਕਮ ਨਹੀਂ ਤੇ ਕੋਈ ਸ਼ਾਖ ਵੇਲੇ ਦਾ ਟਾਈਮ ਹੋਣਾ ਹੈ। ਹੂੰ ਗੱਡੀ ਆਈ ਆ ਫੌਜ ਦੀ, ਹਾਂਜੀ। ਉਹਨਾਂ ਫਿਰ ਆਣ ਕੇ ਇਤਲਾਹ ਦਿੱਤੀ ਆ ਵੀ ਤੁਸੀਂ ਇੱਥੋਂ ਉੱਠਵੋ, ਇਹ ਇੰਡੀਆ ਹੋ ਗਿਆ ਹੈ, ਹਿੰਦੁਸਤਾਨ ਬਣ ਗਿਆ ਹੈ, ਤੁਸੀਂ ਰਾਵੀਓਂ ਪਾਰ ਹੋ ਜਾਓ। ਹੂੰ ਪਾਕਿਸਤਾਨ ਤੁਹਾਡਾ ਰਾਵੀਓਂ ਪਾਰ ਬਣਿਆ ਜੀ। ਸਹੀ। ਤੇ ਫਿਰ ਸਾਡੇ ਪਿੰਡ ਜਿੰਨੇ ਸੀ ਨਾ ਲਾਗੇ ਦੇ ਦੂਸਰਿਆਂ ਪਿੰਡਾਂ 'ਚ ਵੜੇ। ਫਿਰ ਇਹ ਕਮ ਸੋ ਕਮ ਨਹੀਂ ਤੇ 12-13 ਕੂਆਂ ਦੇ ਵਿੱਚ ਉਹ ਕਾਫਲਾ ਆਇਆ ਹੈ। ਅੱਛਾ, ਤੇ ਤੁਹਾਡੇ ਪਿੰਡ ਉੱਤੇ ਜਦੋਂ ਹਮਲਾ ਹੋਇਆ ਸੀ ਕੋਈ ਬੰਦਾ ਤਾਂ ਨਹੀਂ ਤੁਹਾਡਾ ਮਰਿਆ? ਨਹੀਂ, ਹੂੰ। ਕੋਈ ਨਹੀਂ ਮਰਿਆ। ਜਦੋਂ ਦੂਸਰੇ ਪਿੰਡ ਗਏ ਹੋ ਉਦੋਂ 5 ਗਰਾਈਆਂ ਦਾ ਇੱਕ ਲਵਾਰ ਮਰਿਆ। ਅੱਛਾ। ਉਹ ਆਉਂਦੇ ਸਨ ਤੇ ਨੰਗਲ ਦੇ ਸਿੱਖ ਜਿਹੜੇ ਸਨ ਨਾ, ਹੂੰ ਉਹ ਥੜਾ ਮਾਰ ਕੇ ਅੱਗੇ ਬੈਠੇ ਸਨ। ਹੂੰ ਤੇ ਉਹਨਾਂ ਨੇ ਫਿਰ ਉਹ ਬੰਦਾ ਮਾਰ ਕੇ ਤੇ ਉਹਨਾਂ ਨੂੰ ਲੁੱਟਿਆ। ਫਿਰ ਜਿੱਥੇ ਅਸੀਂ ਬੈਠੇ ਹਾਂ ਭੱਗੂਪੁਰ ਦੇ, ਇੱਧਰੋਂ ਫਿਰ ਇਸ ਪਿੰਡ ਦੇ ਜਿਹੜੇ ਮਹਾਜਰ ਇੱਧਰੋਂ ਦੂਜੇ ਪਿੰਡੋਂ ਵੀ ਉੱਠ ਕੇ ਗਏ, ਜਿਹੜੇ ਪਿੰਡ ਦੇ ਸਾਰੇ ਫਿਰ ਪਏ ਨੇ ਧਾ ਕੇ, ਹੂੰ ਉਹ ਲੁੱਟ ਪਲੁੱਟ ਕੇ ਤੇ ਉਹ ਬੰਦਾ ਤੇ ਇੱਕ ਹੀ ਮਰਿਆ ਸੀ। ਅੱਛਾ। ਤੇ ਉਹ ਲੁੱਟ ਪਲੁੱਟ ਕੇ ਉਹ ਭੱਜ ਵਗੇ ਅੱਗੇ ਲਾ ਕੇ। ਇਹਨਾਂ ਫਿਰ ਉਹਨੂੰ ਲਿਆ ਕੇ ਉੱਥੇ ਕਿੰਨੀ ਨਿੱਕੀਆਂ ਬਾਰਿਸ਼ ਹੁੰਦੀ ਸੀ ਹੂੰ ਤੇ ਉਹਦਾ ਵਿੰਗਾ ਟੋਗਾ ਟੇਡਾ ਟੋਇਆ ਕੱਢ ਕੇ ਤੇ ਉਹਨੂੰ ਵਿਚਾਰੇ ਨੂੰ ਜਨਾਜ਼ਾ ਕਰਕੇ ਤੇ ਉਹਨੂੰ ਦਫਨ ਕਰ ਦਿੱਤਾ। ਅੱਛਾ। ਸਹੀ। ਮੁੜ ਕੇ ਫਿਰ ਜੇ ਅਗਲੇ ਡੰਗ ਜੇ ਆਵਾਜ਼ ਮਿਲ ਗਈ, ਫਿਰ ਜਿੰਨੇ ਲਾਗੇ ਦੇ ਪਿੰਡ ਸਾਰੇ ਉੱਠ ਬੈਠੇ। ਹੂੰ ਜਸਵਰਵਾਲ ਦੇ ਜਿਹੜੇ ਉਹ ਪਠਾਨ ਸਨ, ਉਹ ਫੌਜ 'ਚ ਰਹੇ ਸਨ। ਅੱਛਾ। ਉਹ ਰਿਟਾਇਰ ਸ਼ੁਦਾ ਹਨ ਵਿੱਚ। ਹੂੰ ਉਹਨਾਂ ਕੋਲ ਜਿੰਨਾ ਉਦੋਂ ਤੇ ਵਕਤ ਇਹ ਸੀ ਵੀ ਹਥਿਆਰ ਵੀ ਆ, ਇੱਕ ਨਾਲੀ ਵਾਲੀ ਰਾਈਫਲ ਸੀ ਕੱਚੀ ਜਿਹੜੀ ਸੀ। ਅੱਛਾ। ਉਹਨਾਂ ਨੇ ਸੋਚਿਆ ਵੀ ਇਹ ਕਾਫਲਾ ਇੰਨਾ ਲੰਮਾ ਹੈ ਹੂੰ ਤੇ ਸਿੱਖਾਂ ਦਾ ਜ਼ੋਰ ਲਾਗੇ ਪੈਣ ਡਿਆ ਹੈ, ਹੂੰ ਹੋਵੇ ਨਾ ਦੋ ਸਾਈਡਾਂ ਤੇ ਲੱਗ ਜਾਓ ਅੱਛਾ। ਕਾਫਲੇ ਦੇ। ਹਟਵੇਂ 2-2 ਕਿੱਲੇ ਨਾ, ਜਿਵੇਂ ਮਤਲਬ ਉਹ ਸਾਡਾ ਮੋਗਾ ਨਹੀਂ ਲੱਗਾ, ਹਾਂਜੀ। ਇਹਨੇ ਆਹ ਕਾਫਲਾ ਜਾਂਦਾ ਆ ਇਹਨੂੰ, ਤੇ ਉਧਰੋਂ ਆ ਗਠਿਆਲੀ ਹੋਵੇ, ਇੱਧਰ ਲੱਗ ਜਾਣ ਕੋਈ 2-4 ਬੰਦੇ, ਕੋਈ 4 ਇੱਧਰ ਲੱਗ ਜਾਣ, ਆਪ ਆਪਣਾ ਅਸਲਾ ਲੈ ਕੇ।
ਫਿਰ ਉਹਨਾਂ ਦਾ ਇਰਾਦਾ ਤੇ ਕੀਤਾ ਸੀ ਵੀ ਅੰਮ੍ਰਿਤਸਰ ਚਲੀਏ ਸਿੱਧੇ ਹੀ। ਹੂੰ ਵਿੱਚੋਂ ਕਿਸੇ ਨੇ ਮਸ਼ਵਰਾ ਦੇ ਦਿੱਤਾ ਵੀ ਇੱਥੋਂ ਤੇ ਰਾਵੀ ਨੇੜੇ ਆ, ਰਾਵੀ ਲੰਘੋ ਤੇ ਪਾਰ ਹੋ ਜਾਓ। ਅੱਛਾ, ਜੇ ਫਿਰ ਰਾਵੀ ਤੇ ਆਏ ਨੇ ਪੂਰਾ ਕਾਫਲਾ ਕਾਫਲਾ ਹੀ ਮੁੜਿਆ ਸਾਰਾ ਹੀ ਫਿਰ ਕੇ। ਤੁਸੀਂ ਆਪਣਾ ਪਿੰਡੋਂ ਇਹ ਦੱਸੋ ਸਮਾਨ ਕੀ ਕੀ ਲਿਆਏ ਸੀ? ਕੋਈ ਸਮਾਨ ਨਹੀਂ ਆਇਆ, ਡੰਗਰ ਬੱਚਾ ਸਾਰਾ ਛੱਡਿਆ? ਡੰਗਰ ਵਛਾ ਆ ਗਿਆ। ਅੱਛਾ, ਹੋਰ ਕੋਈ ਜੇਵਰ ਵਾ ਜਿਹੜਾ ਆਇਆ ਸੀ ਉਹ ਲੈ ਆਂਦਾ ਸੀ। ਉਹ ਰਾਵੀ ਤੇ ਆਣ ਕੇ ਕੋਈ ਜੇਵਰ ਵਿੱਚ ਨਗਦ ਪੈਸੇ ਦੇਣਾ, ਉਹ ਵੀ ਵਿੱਚੋਂ ਕੁਛ ਖਿਸਕੇ ਨੇ। ਅੱਛਾ, ਉਹਦੇ ਬਾਰੇ ਵੀ ਦੱਸੋ। ਉਹ ਖਿਸਕੇ ਇਸ ਤਰ੍ਹਾਂ ਵੀ ਜਿਵੇਂ ਪਾਣੀ ਆਇਆ ਨਾ ਬਰੇਤੇ ਤੇ ਸਾਂ ਗਏ ਤੇ ਪਿੱਛੋਂ ਪਾਣੀ ਆ ਗਿਆ ਕਾਂਗ ਦਾ, ਬੰਦਾ ਉੱਚਾ, ਬੰਦੇ ਤੋਂ ਵੀ ਬਲਕਿ ਉੱਚਾ ਆ ਗਿਆ। ਅੱਛਾ, ਪਾਣੀ ਨੇ ਹਰ ਸ਼ੈ ਭੰਨ ਲਈ। ਫਿਰ ਜੋ ਅੱਗੇ ਉਹਦੇ ਚੜਿਆ ਬਰੇਤਿਆਂ ਦੇ, ਜੋ ਚੜਿਆ ਉਹਦੇ ਰਾਵੀ ਦੇ ਵਿੱਚ ਵੜਿਆ, ਹਰ ਸ਼ੈ ਨੂੰ ਹੁੰਜਾ ਨਹੀਂ ਫਿਰ। ਜਦੋਂ ਤੁਸੀਂ ਰਾਵੀ 'ਚ ਪਹੁੰਚੇ ਉਦੋਂ ਤੱਕ ਤੁਹਾਡੇ ਉੱਤੇ ਹਮਲਾ ਨਹੀਂ ਹੋਇਆ ਕੋਈ? ਉਦੋਂ ਪਿੱਛੇ ਹੋਇਆ। ਕਿਹੜੇ ਪਿੰਡ ਸੀ? ਉਹ ਪਿੰਡ ਨਹੀਂ ਸੀ, ਉਹ ਰੱਕੜ 'ਚ ਹੀ ਆਣ ਕੇ ਹੋਇਆ। ਅੱਛਾ, ਉਹ ਰੱਕੜ 'ਚ ਹੋਇਆ। ਉਹ ਆਂਦੇ ਸਾਂ ਵੀ ਜਿੱਥੋਂ ਜਿੱਥੋਂ ਉੱਠ ਕੇ ਆਏ ਹੋ ਉੱਥੇ ਚੱਲ ਕੇ ਪਾਓ, ਉੱਥੇ ਵਾਪਸ ਚਲੇ ਜਾਓ। ਆ ਵਾਪਸ ਚਲੇ ਜਾਓ। ਸਿੱਖ ਕਹਿੰਦੇ ਸੀ? ਸਿੱਖ ਨਹੀਂ ਸਨ, ਹਾਂ। ਫੌਜ ਸੀ ਉਹਨਾਂ ਦੀ। ਅੱਛਾ, ਫੌਜ ਕਹਿੰਦੀ ਸੀ। ਹਾਂ, ਹੂੰ ਸਿੱਖ ਵੀ ਵਿੱਚ ਹੀ ਸਨ। ਉਹਨਾਂ ਕੋਲ ਹਥਿਆਰ ਸਨ, ਤਲਵਾਰ, ਕਿਰਪਾਨ, ਹਾਂਜੀ, ਬਲਮ, ਨੇਜਾ, ਸਹੀ, ਇਹ ਹਥਿਆਰ ਸਨ, ਕਲਪੇ। ਹਾਂਜੀ। ਤੇ ਜਿਹੜੇ ਫੌਜੀ ਸਨ ਉਹਨਾਂ ਕੋਲ ਰਾਈਫਲਾਂ ਸਨ। ਅੱਛਾ, ਤੁਹਾਡਾ ਪਿੰਡ ਬਿਲਕੁਲ ਖਾਲੀ ਸੀ ਇੱਥੋਂ? ਸਾਡਾ ਪਿੰਡ 'ਚ ਕੋਈ ਕਿਸੇ ਕੋਲ ਨਹੀਂ ਸੀ ਹਥਿਆਰ, ਸਾਰੇ ਖਾਲੀ ਸਨ। ਇੱਥੋਂ ਜਿਹੜਾ ਕੋਈ ਲਟਾਇਰ ਵੀ ਇੱਕ ਤੁਸੀਂ ਗੱਡਿਆਂ 'ਚ ਸੀ ਕਿ ਪੈਦਲ ਹੀ ਸੀ? ਪੈਦਲ ਸਨ। ਗੱਡਾ ਕੋਈ ਨਹੀਂ ਸੀ ਲਿਆਂਦਾ? ਨਹੀਂ, ਸਾਡੇ ਗੱਡੇ ਨਹੀਂ ਸਨ ਹੈਗੇ। ਅੱਛਾ ਅੱਛਾ ਅੱਛਾ। ਮਾਲ ਡੰਗਰ ਤੇ ਕਿਸੇ ਨੇ ਜਿਹੜਾ ਕੋਈ ਜੁੱਲਾ ਬਿਸਤਰਾ ਲੱਦਿਆ ਹੈ ਨਾ, ਉਹ ਵੀ ਰਾਵੀ ਤੇ ਆਣ ਕੇ ਫਰੋਖਤ ਹੋ ਗਿਆ। ਅੱਛਾ, ਜਦੋਂ ਉਹਨਾਂ ਨੇ ਰੋਕਿਆ ਤੁਹਾਨੂੰ ਫਿਰ ਤੁਸੀਂ ਰੁਕ ਗਏ ਉੱਥੇ? ਅਸਾਂ ਉਥੋਂ ਫਿਰ ਉਹ ਕਾਫਲਾ ਨਹੀਂ ਨਾ ਰੁਕਦਾ, ਉਹ ਤੇ ਰੋਕਦੇ ਨੇ। ਅੱਛਾ, ਪਰ ਇਹ ਨਹੀਂ ਰੁਕਦੇ। ਅੱਛਾ। ਇਹ ਉਹਨਾਂ ਕੋਲ ਡਰਦੇ, ਕੋਈ ਐ ਨੂੰ ਭੱਜ ਗਿਆ, ਕੋਈ ਐ ਨੂੰ ਨੱਸ ਗਿਆ, ਕੋਈ ਐ ਨੂੰ ਨਿਕਲ ਗਿਆ, ਕੋਈ ਐ ਨੂੰ ਨਿਕਲ ਗਿਆ ਪੱਤਨ ਨਾਲ ਨੂੰ। ਅੱਛਾ, ਗਰਮੀ ਹੈ ਸੀ। ਬਸ ਭੱਜ ਨੱਸ ਕੀਤੀ ਆ, ਕੋਈ ਉਹਨਾਂ ਕਤਲਾਮ ਵੀ ਵਿੱਚ ਕੀਤੀ ਆ। ਅੱਛਾ, ਮਰੇ ਬੰਦੇ? ਆਹ, ਜਿਹੜੇ ਸਿੱਖ ਸਨ ਉਹ ਮਾਰਦੇ, ਫੌਜ ਜਿਹੜੀ ਸੀ ਉਹ ਤੇ ਹਥਿਆਰ ਚਲਾਉਂਦੀ ਤੇ ਖੜਕਾ ਤੇ ਹੋਣਾ ਹੀ ਸੀ। ਅੱਛਾ। ਇਹ ਜਿਹੜੇ ਸਿੱਖ ਸਨ ਨਾ ਸਿਵਲ ਖਾਤੇ ਦੇ, ਅੱਛਾ, ਇਹ ਕਤਲਾਮ ਕਰਦੇ ਹਨ। ਬਰਸ਼ੀਆਂ ਮਾਰ ਕੇ? ਬਰਸ਼ੀ ਮਾਰ, ਤਲਵਾਰ ਮਾਰ, ਕਲਪਾ ਮਾਰ, ਇਹ ਅਡਾਈ ਆਉਂਦੇ ਹਨ ਹਰ ਸ਼ਹਿਰ। ਕੋਈ ਲੁੱਟੀ ਜਾਂਦੇ ਹਨ। ਸਹੀ। ਤੁਸੀਂ ਹੋਰ ਕੀ ਕੀ ਵੇਖਿਆ ਰਸਤੇ ਦੇ ਵਿੱਚ ਜਦੋਂ ਰਸਤੇ 'ਚ ਕਾਫਲਾ ਆਉਂਦਾ ਸੀ? ਹੋਰ ਅਸਾਂ ਕੀ ਵੇਖਣਾ ਸੀ, ਸਾਨੂੰ ਤਾਂ ਆਪਣੀਆਂ ਜਾਨਾਂ ਦੀ ਪਈ ਸੀ। ਜਿਵੇਂ ਰਾਵੀ ਤੇ ਆਇਆ, ਰਾਵੀ ਨੇ ਹਾਂ ਜਵਾਬ ਦੇ ਦਿੱਤਾ। ਮੁੜ ਜਦੋਂ ਰਾਵੀ ਜੇ ਉਧਰਲੀ ਸਾਈਡ ਤੇ ਖੜੇ ਸੀ ਜਿਵੇਂ ਨਹਿਰ ਹੈ, ਆਹੋ, ਉਦੋਂ ਪੂਰਾ ਕਾਫਲਾ ਉਸ ਸਾਈਡ ਤੇ ਖੜਾ ਸੀ, ਵਿੱਚੋਂ ਰਾਵੀ ਵਗ ਰਹੀ ਸੀ? ਰਾਵੀ ਵਗ ਰਹੀ ਹੈ। ਰਾਵੀ ਦੇ ਵਿੱਚ ਕੋਈ ਪੱਤਣ ਜਿਹੜੇ ਸਨ ਨਾ, ਬਰੇਤੇ ਬਣੇ ਛੱਡੇ ਉਹਦੇ, ਉਹਨਾਂ ਤੇ ਦੁਨੀਆ ਕੋਈ ਅਪੜੀ ਜਾਂ ਇਸ ਤਰ੍ਹਾਂ ਨਿਕਲ ਕੇ ਅੱਗੇ। ਉਹ ਜਿਹੇ ਪਾਣੀ ਆਇਆ ਇਸ ਤਰ੍ਹਾਂ ਕਾਂਗ ਦੇ ਕੇ ਇੱਕ ਯਕਦਮ ਕੰਧ ਵਾਂਗੂ, ਉਹਨੇ ਹਰ ਸ਼ੈ ਰੋੜ ਲਈ। ਅੱਛਾ, ਪਾਣੀ ਪਿੱਛੇ ਛੱਡਿਆ ਗਿਆ ਹੋਣਾ? ਪਾਣੀ ਜੀ ਬਾਰਿਸ਼ਾਂ ਦਾ ਵੀ ਸੀ, ਤੇ ਦੂਜਾ ਉਹਨਾਂ ਨੇ ਜਿਹੜਾ ਪਿੱਛੇ ਡੈਮ ਇਹਨਾਂ ਕੋਈ ਬਣਾਏ ਸਨ ਨਾ ਪੁਰਾਣੇ, ਉਹ ਡੱਕਿਆ ਸੀ ਨਾ, ਉਹ ਛੱਡਿਆ ਜਾ, ਉਹ ਛੱਡ ਦਿੱਤਾ ਯਕਦਮ ਵੀ ਇਹ ਹੁਣ ਮੁਲਕ ਤਬਾਹ ਹੋ ਜਾਏ। ਹਮਲਾ ਹੋਵੇ ਫਿਰ ਤਬਾਹ ਹੋ ਅੱਛਾ। ਜਾਏ। ਉੱਥੇ ਉਸ ਵੇਲੇ ਜਦੋਂ ਪਾਣੀ ਛੱਡਿਆ ਗਿਆ, ਤੁਹਾਡਾ ਕਾਫਲੇ ਤੁਸੀਂ ਅੱਗੇ ਲੰਘ ਆਏ ਸੀ ਕਿ ਹਲੇ ਪਿੱਛੇ? ਅਸੀਂ ਆਖਰ ਤੇ ਲੰਘੇ ਹਾਂ ਜੀ, ਅਸੀਂ ਧੱਕੇ ਹੀ ਖਾਂਦੇ ਰਹੇ ਹਾਂ ਉੱਥੇ। ਨਹੀਂ ਤੇ ਦੁਨੀਆ ਰੁੜ ਗਈ ਫਿਰ? ਕੋਈ ਦੁਨੀਆ ਰੁੜ ਗਈ, ਕੋਈ ਜਿਹੜੀਆਂ ਬੇੜੀਆਂ ਤੇ ਚੜੀ, ਕੋਈ ਗਾਂ ਲੰਘ ਗਈ, ਕੋਈ ਜਿਹੜੀ ਬੇੜੀਆਂ ਸਿੱਖਾਂ ਵੀ ਖੋ ਗਏ। ਇਸ ਪਾਸੇ ਦੱਖਣ ਵਾਲੇ ਪਾਸੇ ਇੱਧਰ ਦਾ ਕਾਫਲਾ ਉਧਰ ਨੂੰ ਸਿੱਖਾਂ ਦਾ ਵੀ ਜਾਂਦਾ ਸੀ ਪਿਆ। ਇੱਧਰੋਂ ਉਜੜ ਕੇ ਜਿਹੜੇ ਗਏ ਸਨ ਪੈਦਲ ਜਿਹੜੇ ਹਨ, ਅੱਛਾ। ਉਹਨਾਂ ਸਿੱਖਾਂ ਨੇ ਕੋਈ ਬੇੜੀਆਂ ਖੋ ਕੇ ਖੜੀਆਂ ਨੇ। ਤੇ ਤੁਸੀਂ ਫਿਰ ਬੇੜੀਆਂ ਨਾਲ ਪਾਰ ਕੀਤਾ? ਅਸੀਂ ਮਗਰੋਂ ਜਦੋਂ ਉਹਨਾਂ ਪਾਣੀ ਦਾ ਕੋਈ ਠੰਡ ਠੰਡੌਲਾ ਹੋਇਆ ਹੈ ਨਾ, ਹਾਂਜੀ, ਥੱਲੇ ਹੋਇਆ ਪਾਣੀ, ਫਿਰ ਅਸੀਂ ਬੇੜੀ ਤੇ ਲੰਘ ਕੇ ਆਏ ਹਾਂ। ਅੱਛਾ। ਸਾਡਾ ਬਾਪ ਸਾਨੂੰ ਆਹ ਪਖਿਆਲਾ ਕਾਲੇ ਖਤਾਈ ਦੇ ਕੋਲ, ਇੱਥੇ ਸਾਡੀਆਂ ਰਿਸ਼ਤੇਦਾਰੀਆਂ ਅੱਗੇ ਹੀ ਸਨ। ਅਸੀਂ ਇੱਥੇ ਸਾਹ ਦਿਨ ਆਉਂਦੇ ਰਹੇ ਹਾਂ। ਅੱਛਾ। ਮੈਂ ਆਪਣੀ ਹੋਸ਼ ਦੇ ਵਿੱਚ ਇੱਕ ਵਾਰੀ ਵਿਆਹ ਇੱਥੇ ਆਇਆ ਤੇ ਪੈਦਲ ਤੁਰ ਕੇ ਆਉਂਦੇ ਸਨ। ਉੱਥੇ ਉਦੋਂ ਸ਼ਾਦੀਆਂ ਵੇਖੀਆਂ ਫਿਰ ਤੁਸੀਂ? ਆਹ ਸ਼ਾਦੀਆਂ ਵੇਖੀਆਂ। ਕੀ ਕੀ ਹੁੰਦਾ ਸੀ ਸ਼ਾਦੀਆਂ 'ਚ? ਸ਼ਾਦੀਆਂ ਤੇ ਇਸ ਤਰ੍ਹਾਂ ਜਾਈਆਂ, ਉਦੋਂ ਸਾਦੀਆਂ ਜਾਈਆਂ ਢੁੱਕਦੀਆਂ ਸਨ। ਉਦੋਂ ਕੋਈ ਆ ਵਾਜੇ ਸ਼ਾਜੇ ਨਹੀਂ ਹਵਾਈ ਦੇ, ਤੇ ਨਾ ਇਸ ਤਰ੍ਹਾਂ ਕੋਈ ਗੁੱਲ ਸ਼ਹਿਰ ਲੈ ਆਉਂਦੇ ਸਨ। ਅਮਨ ਸਕੂਨ ਨਾਲ ਆਉਂਦੇ ਸਨ। ਅਮਨ ਸਕੂਨ ਕੀ ਨਾਲ ਦਿੰਦੇ ਸੀ ਖਾਣ ਨੂੰ? ਖਾਣ ਨੂੰ ਉਦੋਂ ਦਿੰਦੇ ਸੀ ਚਾਵਲ, ਮਿੱਠੇ ਲੂਣ ਵਾਲੇ ਹੈਂ। ਤੇ ਕਿਸੇ ਨੇ ਮੇਰਾ ਮਤਲਬ ਕੋਈ ਦੁੱਧ ਪਿਆਉਣਾ, ਇਹ ਕੰਮ ਹੁੰਦਾ ਸੀ ਉਦੋਂ। ਸਾਦਾ ਕੰਮ ਹੈ। ਸਹੀ ਹੋ ਗਿਆ। ਤੇ ਸਿੱਖਾਂ ਦੀ ਜੰਜ ਉਂਝ ਵੀ ਵੇਖੀ ਕਿ ਨਹੀਂ? ਨਾ,
ਸਿੱਖਾਂ ਦੀ ਨਹੀਂ ਵੇਖੀ ਐਵੇਂ ਮੈਂ ਕਿ ਆਖਾਂ ਵੀ ਸਿੱਖਾਂ ਦੀ ਤੇ ਵੇਖੀ। ਜਦੋਂ ਈਦ ਸ਼ਬਰਾਤ ਆਉਂਦੀ ਸੀ, ਈਦ ਨੂੰ ਕੀ ਕਰਦੇ ਸੀ ਪਿੰਡ ਦੇ ਵਿੱਚ ਹਾਲਾਤ? ਸਾਡੇ ਹਾਂਜੀ, ਸਾਡੇ ਛਤਰੇ ਬੱਕਰੇ ਹੀ ਕਰਦੇ ਸਨ, ਗਾਂ ਗੂੰ ਨੂੰ ਤਾਂ ਨਹੀਂ ਗਾਂ ਵੀ ਕਰਦੇ ਸਨ। ਉੱਥੇ ਸਿੱਖਾਂ ਦਾ ਜ਼ੋਰ ਕੋਈ ਨਹੀਂ ਸੀ ਪਿੰਡ 'ਚ। ਪਿੰਡ ਦੇ ਵਿੱਚ? ਹਾਂ, ਉਹਦੇ ਦੋ ਘਰ ਜਿਹੜੇ ਸਿੱਖਾਂ ਦੇ ਸਨ ਨਾ, ਹਾਂਜੀ, ਉਹ ਵੀ ਮੁਸਲਮਾਨਾਂ ਨੇ ਰਲ ਕੇ ਖਾਂਦੇ ਸਨ। ਅੱਛਾ, ਹਾਂ, ਜਦੋਂ ਇਹ ਖਰਾਬੀ ਚੱਲੀ ਆ ਹਾਂਜੀ। ਫਿਰ ਉਹਨਾਂ ਆਖਿਆ ਵੀ ਅਸੀਂ ਆਜ਼ਾਦ ਹੋ ਗਏ ਹਾਂ। ਉਹਨਾਂ ਨੇ ਤੁਹਾਨੂੰ ਨੁਕਸਾਨ ਤਾਂ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ? ਬੜਾ ਉਹਨਾਂ ਨੇ ਵੀ ਵੀ ਲੁੱਟਮਾਰ ਕੀਤੀ ਤੁਹਾਡੇ ਘਰਾਂ ਦੀ? ਮਗਰੋਂ ਲੁੱਟਮਾਰ ਕੀਤੀ ਆ, ਉਹਨਾਂ ਘੇਰ ਘੱਪੇ ਕੀਤੇ ਨੇ ਬਥੇਰੇ, ਤਲੈਸ਼ੀਆਂ ਲੈਂਦੇ ਰਹੇ ਨੇ ਤੁਹਾਡੇ ਕੋਲ ਸੋਟਾ ਬਲਮ ਵਾਲਾ, ਨੇਜੇ ਵਾਲਾ, ਕੁਹਾੜੀ, ਤਲਵਾਰ, ਕਿਰਪਾਨ ਕੋਈ ਵੀ ਹੋਵੇ, ਉਹ ਤਲੈਸ਼ੀਆਂ ਲੈਂਦੇ ਰਹੇ ਨੇ ਵੀ ਖੋਲੋ ਇਹਨਾਂ ਕੋਲ। ਅੱਛਾ, ਉਹ ਆਪਣੇ ਹੀ ਜਿਹੜੇ ਪਿੰਡ ਦੇ ਬੰਦੇ ਸੀ ਸਿੱਖਾਂ ਦੇ ਲੋਕ? ਆਹੋ, ਉਹ ਨਾਲ ਬਾਹਰੋਂ ਬੰਦੇ ਲੈ ਆਉਂਦੇ ਹਨ ਨਾ, ਹੂੰ, ਤੇ ਉਹ ਇਹ ਕੰਮ ਕਰਦੇ ਹਨ। ਸਹੀ ਸਹੀ ਸਹੀ। ਜੋ ਛੋਟਾ ਬਲਮ ਵਾਲਾ ਸੀ ਨਾ, ਹਾਂਜੀ, ਸਭ ਉਹਨਾਂ ਨੇ ਖੋਹ ਲਿਆ ਸੀ ਇੱਕ ਵਾਰੀ ਤੇ। ਮੁੜ ਕੇ ਉਹ ਤੇ ਫਿਰ ਪਿੰਡ ਨੇ ਸੁਰ ਕੀਤੀ, ਹੂੰ ਬੇਰੀਆਂ ਦੇ ਗੁੱਲੇ ਸਿੱਧੇ, ਹੂੰ ਹੋਰ ਜੋ ਟਾਲੀ ਦਾ ਧਰੇਕ ਦਾ, ਹੂੰ ਉਹ ਲਿਆ ਕੇ ਨਾ ਵੱਢ ਕੇ ਸਿੱਧੇ ਸਿੱਧੇ ਸੋਟਿਆਂ ਜਿੱਡੇ ਜਿੱਡੇ ਲੰਮੇ, ਤੇ ਫਿਰ ਲੁਹਾਰਾਂ ਨੇ ਪਾਈਆਂ ਨੇ ਇਹਨਾਂ ਦੁਕਾਨਾਂ, ਹੂੰ, ਉਹਨਾਂ 'ਚ ਲਾ ਦਿੱਤੀਆਂ ਨੇ, ਕੋਈ ਬਲਮਾਂ ਤੇ ਕੋਈ ਸੂਏ ਤੇ ਕੋਈ ਨੇਜੇ ਬਣਾ ਕੇ। ਸਹੀ। ਕਿ ਪਿੰਡ 'ਚ ਘਰ ਸਨ ਕੋਈ, ਮੇਰਾ ਖਿਆਲ ਆਉਂਦਾ 5-6 ਸਨ ਲੁਹਾਰਾਂ ਦੇ ਦੁਕਾਨਾਂ ਵਾਲੇ ਜਿਹੜੇ ਸੇਵਾ ਕਰਦੇ ਸਨ। ਉਹਨਾਂ ਆਖਿਆ ਲਿਓ ਤੁਸੀਂ ਵੀ ਆਪੋ ਆਪਣੇ ਹਥਿਆਰ ਬਣਾਓ, ਹੂੰ, ਕੋਈ ਪਾਈ ਪੈਸਾ ਨਹੀਂ ਹੈ ਕਿਸੇ ਕੋਲ ਲਿਆ। ਸਹੀ ਹੋ ਗਿਆ। ਤੇ ਬਜ਼ੁਰਗੋ, ਜਦੋਂ ਤੁਸੀਂ ਫਿਰ ਰਾਵੀ ਜਦੋਂ ਪਾਰ ਕੀਤੀ, ਜੀ, ਫਿਰ ਕਿੱਥੇ ਆ ਕੇ ਆਬਾਦ ਹੋਏ ਤੁਸੀਂ? ਫਿਰ ਅਸੀਂ ਆਣ ਕੇ ਠਹਿਰੇ ਸਾਂ ਦੂਸਰੇ ਪਸਮੀਆਂ ਵਾਲੇ, ਰਾਤ ਰਹੇ ਹਾਂ। ਹੂੰ, ਉਥੋਂ ਦੇ ਸਾਡੇ ਪਿੰਡ ਦੇ ਨਾ ਭਣੇਵੇਂ ਸਨ, ਅੱਛਾ, ਉਹ ਇੱਧਰ ਪਸਮੀਆਂ ਵਾਲੇ ਹਨ ਰਹਿੰਦੇ, ਹੂੰ, ਲਾਹੌਰ ਵੀ ਰਹਿੰਦੇ ਸਨ। ਸਹੀ। ਤੇ ਉਹਨਾਂ ਦੇ ਉੱਥੇ ਵੀ ਕੋਈ ਨਹੀਂ ਸੀ ਜ਼ਿੰਮੇਦਾਰੀ ਭਾਈ ਚੁੱਕਦਾ। ਹੂੰ, ਉਹ ਤੇ ਇੱਕ ਕਿਸੇ ਨੇ ਘੋੜਾ ਫੜਿਆ ਸੀ, ਐ ਘੁਮਿਆਰ ਹੀ ਹੋਵੇ ਦਾ ਜਾਤ ਦਾ, ਅੱਛਾ, ਉਹਨੂੰ ਇਹ ਆਖਿਆ ਵੀ ਸਾਡੇ ਕੋਲ ਕਿਰਾਇਆ ਵੀ ਲੈ ਲਈ ਤੇ ਸਾਨੂੰ ਤੂੰ ਪਖਿਆਲੇ ਛੱਡਿਆ। ਹੂੰ, ਉਹਨੇ ਆਖਿਆ ਵੀ ਮੈਂ ਤੇ ਨਹੀਂ ਜਾਣਾ ਤੇ ਨਾ ਮੈਂ ਦੇਣਾ ਘੋੜਾ। ਹੂੰ, ਘੋੜਾ ਸੀ ਉਹ ਲੁੱਟ ਮਾਰਦਾ। ਅੱਛਾ, ਅੱਛਾ, ਉਹ ਜਿਹੜਾ ਸਾਡੇ ਪਿੰਡ ਦਾ ਭਣੇਵਾ, ਹਾਂਜੀ, ਉਹਨੂੰ ਉਹ ਜਾਣਦਾ ਸੀ, ਉਹਨੂੰ ਪਤਾ ਵੀ ਸੀ, ਉਹ ਉੱਥੇ ਹੀ ਸਨ ਉਸ ਵਕਤ ਤੇ ਆਏ ਪਿੰਡ 'ਚ। ਉਹਨੂੰ ਜਾ ਕੇ ਦੱਸਿਆ ਵੀ ਆਹ ਗੱਲ ਹੈ ਬਈ, ਉਹਦਾ ਨਾਮ ਵੀ ਜਲਾਲ ਸੀ। ਹੂੰ, ਉਹਨੇ ਆਖਣ ਲੱਗਾ ਕਿਹੜਾ ਬੰਦਾ ਕਿਹੜਾ, ਇਹ ਦੱਸੋ ਮੈਨੂੰ ਤੇ। ਆਖਿਆ ਉਹ ਜਾਂਦਾ ਹੀ ਬੰਦਾ। ਉਹਨੇ ਪਿਆ ਭੱਜ ਕੇ ਉਹ ਜਾ ਘੇਰਿਆ ਉਹਨੂੰ, ਹੂੰ, 2 ਚੰਡਾਂ ਉਹਦੇ ਮੂੰਹ ਤੇ ਸੁੱਟੀਆਂ, ਹਾਂਜੀ, ਘੋੜਾ ਉਹਨੇ ਲਿਆ ਖੋ। ਆਖਣ ਲੱਗਾ ਤੇਰੇ ਪਿਓ ਦਾ ਇਹ ਦੱਸ ਮੈਨੂੰ ਕਿੱਥੋਂ ਲਿਆ ਜੀ? ਹੂੰ, ਸਾਡੀ ਦਾਦੀ ਸੀ ਵਡੇਰੀ, ਹੂੰ, ਉਹ ਕਮ ਸੋ ਕਮ ਨਹੀਂ ਕੋਈ 30-40 ਸਾਲ ਦੀ, 100 ਤੇ 30-40 ਸਾਲ ਦੀ ਹੋ ਕੇ ਗੁਜ਼ਰੀ ਆ ਅੱਛਾ, ਇੱਥੇ ਆਣ ਕੇ। ਹੂੰ, 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 ਉਹਨੇ ਆਖਿਆ, ਉਹ ਦੱਸਦੇ ਹੁੰਦੇ ਸੀ ਜਿੱਦਣ ਦਾ ਮੇਰਾ ਜਨਮ ਆ ਉਸ ਦਿਨ ਦਾ ਅੰਗਰੇਜ਼ ਨੇ ਆਣ ਕੇ ਕਾਲਿਆਂ ਕੋਲੋਂ ਹਕੂਮਤ ਖੋਈ ਆ, ਤੇ ਇਹ ਹਕੂਮਤ ਇਹਨਾਂ ਚਿਰ ਕੀਤੀ ਆ। ਅੱਛਾ, ਉਹਦੀ ਹੋਸ਼ ਦੇ ਵਿੱਚ? ਆਹ, ਉਹਦੀ ਜਨਮ 'ਚ। ਸਹੀ ਹੋ ਗਿਆ। ਤੇ ਉਹ ਵਡੇਰੀ ਸੀ, ਤੇ ਉਹਦੇ ਕੋਲ ਤੁਰਿਆ ਨਹੀਂ ਸੀ ਉਹਨਾਂ ਜਾਂਦਾ। ਜਦੋਂ ਤੁਸੀਂ ਆਏ ਹੋ? ਹਾਂ, ਸੋਟੀ ਨਾਲ ਤੁਰਦੀ ਸੀ ਥੋੜਾ ਥੋੜਾ। ਹੂੰ, ਉਹਨੂੰ ਭਾਇਆ ਘੋੜੇ ਤੇ, ਹੂੰ, ਨਾਲ ਆਵੇ 1-2 ਬਾਲ ਭਾਏ। ਹੂੰ, ਮੇਰੇ ਤੋਂ ਇੱਕ ਛੋਟਾ ਵੀ ਸੀ, ਸਹੀ, ਇੱਕ ਭੈਣ ਵੀ ਸੀ ਸਾਡੀ ਛੋਟੀ, ਸਹੀ, ਇੱਕ ਮੈਂ ਸਾਂ ਆਪ। ਮੈਂ ਤਾਂ ਖੈਰ ਤੁਰਦਾ ਹੀ ਆਇਆ, ਅੱਛਾ, ਮੈਨੂੰ ਤਾਂ ਇੰਨਾ ਪਤਾ ਹੈ ਨਾ। ਫਿਰ ਅਸੀਂ ਉੱਥੋਂ ਨਾ ਆਖਣ ਲੱਗਾ ਜੇ ਤੇ ਆ ਗਿਆ ਤੁਹਾਡੇ ਮਗਰ, ਹਾਂਜੀ, ਤੇ ਇਹਨੂੰ ਜਿਹੜੇ ਕੋਈ 5-4 ਦੇਣੇ ਹੋਣ ਦੇ ਰੁਪਈਏ ਉਹ ਦੇ ਦਿਓ, ਨਾ ਆਇਆ ਤੇ ਘੋੜਾ ਤੁਸੀਂ ਸਾਨੂੰ ਇੱਥੇ ਸਵੇਰੇ ਦੇ ਜਾਇਓ। ਅੱਛਾ, ਅਸੀਂ ਆ ਗਏ ਉੱਥੋਂ। ਉਦੋਂ ਇੱਕ ਰਾਵੀ ਉਰਾਂ ਬੁੱਢਾ ਦਰਿਆ ਵੱਜਦਾ ਸੀ ਰਾਹ 'ਚ ਆਣ ਕੇ, ਪਸਮੀਆਂ ਵਾਲੇ ਤੋਂ ਉਰਲੇ ਪਾਸੇ, ਅੱਛਾ, ਉਹਦੇ ਵਿੱਚੋਂ ਦੀ ਲੰਘੇ, ਉਹਦੇ 'ਚ ਪਾਣੀ ਇੰਨਾ ਸੀ। ਅੱਛਾ, ਲੱਤ ਜੀ। ਆਹ, ਤੇ ਘਾਟ ਬੜੇ ਉਹਦੇ ਰੋਡ ਪੈ ਕੇ ਪਏ ਸਨ ਉਹਦੇ ਵਿੱਚੋਂ ਦੀ। ਹੂੰ, ਇੱਕ ਪਾਸੇ ਘਾਟ ਪਿਆ ਤੇ ਇੱਕ ਬੰਨੇ ਚਪੇਤਲਾ ਸੀ। ਅੱਛਾ, ਅੱਛਾ, ਉੱਥੋਂ ਅਸੀਂ ਲੰਘੇ, ਅਸੀਂ ਆਏ ਪਖਿਆਲੇ ਆਣ ਕੇ, ਤੇ ਅਸੀਂ ਉੱਥੇ ਆਪਣੇ ਜਿਹੜੇ ਰਿਸ਼ਤੇਦਾਰ ਸਨ ਨਾ ਸਾਡੇ, ਹੂੰ, ਉਹਨਾਂ ਨਾਲ ਰਹੇ। ਫਿਰ ਕੋਈ ਤੇ ਜੀ ਅਸੀਂ ਹੋ ਗਿਆ ਸਾਂ ਬਿਮਾਰ, ਅੱਛਾ, ਕਿਉਂ ਪਾਣੀ ਲਾਗ ਹੋ ਗਈ ਸੀ। ਹੂੰ, ਕਿਸੇ ਵੇ ਰੋਟੀ ਲੱਭਣੀ, ਕਿਸੇ ਵੇ ਨਾ ਲੱਭਣੀ, ਭੁੱਖਿਆਂ ਰਹਿਣਾ, ਪਾਣੀ ਪੀਂਦੇ ਰਹਿਣਾ, ਅੰਦਰ ਖਾਰ ਹੋ ਗਈ। ਅੱਛਾ, ਪਿਓ ਸਾਡਾ ਬਿਮਾਰ ਹੋ ਗਿਆ ਉੱਥੇ ਆਣ ਕੇ। ਅਸੀਂ ਵੀ ਵਿੱਚ ਕੋਈ ਛੋਟੇ ਜਿਹੜੇ ਬੱਚੇ ਸਾਂ ਉਹ ਵੀ ਬਿਮਾਰ। ਹੂੰ, ਅੱਛਾ, ਉਹ ਗੱਲ ਆ ਫਿਰ ਨਾ
ਘੋੜੇ ਨੂੰ ਨਾ ਉਸ ਨੇ ਬੰਦੇ ਨੇ ਨਾ ਅਸੀਂ ਕੋਈ 2-4 ਪੈਲੀਆਂ 10 ਹੋਰਾਂ ਹਟੇ ਹੀ ਆ ਉਥੋਂ ਪਸੀਆਂ ਵਾਲਿਓ ਉਹ ਮਗਰੇ ਪਹੁੰਚ ਗਿਆ। ਤਾਰੀ ਬਣੀ ਆਇਆ। ਅੱਛਾ ਜੇ ਆਣ ਕੇ ਇੱਥੇ ਪਖਿਆਲੇ ਆ ਪੜਿਆ ਉਹਨੇ ਆਖਿਆ ਜੀ ਮੈਂ ਆ ਗਿਆ ਮੈਨੂੰ ਘੋੜਾ ਦੇ ਦਿਓ। ਉਹਨੂੰ ਰੁਪਈਏ ਪਤਾ ਨਹੀਂ 10 ਦਿੱਤੇ ਨੇ ਅੱਛਾ ਉਹਨਾਂ ਵਕਤਾਂ ਦੇ। ਘੋੜਾ ਲੈ ਲਿਆ। ਹਾਂ ਘੋੜਾ ਲੈ ਗਿਆ। ਰੁਪਈਏ ਉਹ ਚਾਂਦੀ ਦੇ ਸਨ ਸਹੀ ਜਿਹੜੇ ਪਿਛਲੇ ਸਨ। ਅੱਛਾ ਮੇਰੇ ਤੋਂ ਵੱਡਾ ਜਿਹੜਾ ਸੀ ਉਹਨਾਂ ਮਾਲ ਲੰਘਾਇਆ ਸੀ ਉਹ ਵੀ ਧੱਕੇ ਠੇਡੇ ਖਾਂਦੇ ਫਿਰਦੇ ਘਰ ਜਿਹੜੇ ਅਸੀਂ 5-4 ਸਨ ਰਹੀਆਂ ਦੇ ਇਕੱਠੇ ਹਾਂਜੀ ਬੈਂਡ ਖਲੋਣ ਵਾਲੇ ਉਹਨਾਂ ਦਾ ਮਾਲ ਇਕੱਠਾ ਹੀ ਲੰਘਿਆ ਸੀ ਰਾਵੀ ਦੇ ਵਿੱਚ ਦੀ ਪੂਛਾਂ ਫੜ ਕੇ ਨਾ ਜਿਹੜੇ 2 ਬੰਦੇ ਸਨ ਨਾ ਉਹ ਤੇ ਮਾਲ ਦੇ ਮਗਰ 2 ਪੂਛਾਂ ਫੜ ਕੇ ਲੰਘ ਗਏ। ਜਦੋਂ ਆਏ ਨੇ ਨਾ ਪਸੀਆਂ ਵਾਲੇ ਹਾਂਜੀ ਪਸੀਆਂ ਵਾਲੇ ਰਾਤ ਇਹਨਾਂ ਕੱਟੀ ਆ ਬੋੜ ਥੱਲੇ 2 ਡੰਗਰ ਤੇ ਸਾਡੇ ਕਾਫਲੇ 'ਚ ਪਿਛਾਂ ਰੁਲ ਗਏ ਨੇ 3 ਰੁਲ ਗਏ ਉਂਝ ਹੀ ਕਿਸੇ ਦੇ ਕਾਬੂ ਆਊਗਾ ਕਿਹੜੇ ਰੁੜੇ ਉੱਥੇ ਜਿਹੜੇ ਇੱਥੇ ਆਇਆ ਮਾਲ ਜੋਗ ਇਥੋਂ ਇੱਕ ਝੋਟਾ ਤੇ ਇੱਕ ਢੱਗਾ ਜਿਹੜਾ ਸੀ ਨਾ ਝੋਟੀ ਦੇ 2 ਡੰਗਰ ਹਾਲੀ ਉਹ ਇਥੋਂ ਕਿਸੇ ਨੇ ਰਾਤ ਖੋਲ ਲੈ। ਅੱਛਾ ਬੋੜਾਂ ਥੱਲੇ ਕਿਉਂ ਮੀਂਹ ਲੱਥ ਪਿਆ ਆਪ ਤੇ ਕੋਈ ਮਸੀਤੇ ਵੜ ਗਿਆ ਕੋਈ ਕਿਸੇ ਖੁੱਡੇ ਲੱਗ ਗਿਆ ਮਾਲ ਤੇ ਉੱਥੇ ਬੋੜਾਂ ਥੱਲੇ ਖਲੋਤਾ ਸੀ। ਅੱਛਾ ਤੇ ਉਹ ਵਿੱਚੋਂ ਕਿਸੇ ਨੇ ਫੜ ਲਿਆ। ਤੇ ਇਹ ਗੱਲ ਹੈ ਉਹ ਭਾਈ ਵਕਤ ਨਹੀਂ ਵੇਖਣ ਵਾਲਾ ਰਿਹਾ ਨਹੀਂ। ਕਦੀ ਯਾਦ ਆਇਆ ਦੁਬਾਰਾ ਯਾਦ ਛੱਡ ਕੇ ਜਦੋਂ ਅੱਖਾਂ ਅੱਗੇ ਆ ਜਾ ਆਖੀਦਾ ਉਹ ਇਹ ਲੋਕ ਕੀ ਕਰ ਰਹੇ ਨੇ। ਉਦੋਂ ਐਂ ਕਰਕੇ ਲੋਕ ਕੰਨਾਂ ਨੂੰ ਹੱਥ ਲਾਉਂਦੇ ਸਨ ਯਾ ਅੱਲਾ ਜਿੱਥੇ ਸਾਬਤ ਲੱਭੇ ਦੀ ਅੱਧੀ ਖਾ ਲਾਂਦੇ ਅੱਧੀ ਕਿਸੇ ਨੂੰ ਦੇ ਦਿਆਂਗੇ। ਸਹੀ ਹੋ ਨਾ ਕਿਸੇ ਦੀ ਧੀ ਛੱਡੀ ਕਿਸੇ ਨੇ ਨਾ ਕਿਸੇ ਦੀ ਭੈਣ ਛੱਡੀ ਨਾ ਕਿਸੇ ਦੀ ਮਾਂ ਛੱਡੀ ਜਿੰਦੀ ਵੀ ਨੂੰ ਦਿਲ ਕੀਤਾ ਸਿੱਖਾਂ ਦਾ ਨਾ ਖਿੱਚ ਕੇ ਲਿਜਾਣ ਵਾਲੀ ਗੱਲ ਕੀਤੀ ਹੈ। ਜੇ ਕਿਸੇ ਨੇ ਊਂ ਕੀਤੀ ਉਹਦਾ ਸਿਰ ਲਾ ਕੇ ਉਹ ਮਾਰਿਆ ਸੀ। ਬੜੀਆਂ ਇਸਤਾਂ ਲੁੱਟੀਆਂ ਗਈਆਂ। ਹੁਣ ਸਿੱਖ ਮਗਰੋਂ ਰੋਏ ਨੇ ਜਦੋਂ ਨਹਿਰੂ ਨੇ ਹਕੂਮਤ ਕੀਤੀ ਆ ਉਹਨੇ ਇਕੱਠੇ ਕਰ ਕਰਕੇ ਦੱਸਣ ਵਾਲੇ ਦੱਸਦੇ ਨੇ ਉਹਨੇ ਥਾਣਿਆਂ ਦੇ ਵਿੱਚ ਇਕੱਠੇ ਕਰ ਲੈਣੇ ਪਾਲੋ ਦੀ ਪਾਲ ਕਲਿਆਰ ਲੈਣੇ ਜਿਹੜਾ 10 ਲੰਬਰੀਆ ਤੇ 12 ਲੰਬਰੀਆ ਬਰਮਾਸ਼ ਸਨ ਨਾ ਜਿਹੜੇ ਇਹਨਾਂ ਚੋਂ ਸਿੱਖਾਂ ਚੋਂ ਨਾ ਕਾਗਜ਼ਾਂ 'ਚ ਬਣੇ। ਅੱਛਾ ਉਹਨਾਂ ਨੂੰ ਇਕੱਠਿਆਂ ਕਰ ਕਰਕੇ ਵਿੱਚੋਂ ਦੀ ਪਾਲ ਕਲਿਆਰ ਕੇ ਤੇ ਮੂੰਹ ਇਸ ਤਰ੍ਹਾਂ ਇੱਧਰ ਨੂੰ ਕਰ ਲੈਣਾ ਤੇ ਪਿੱਛੋਂ ਉਹਨਾਂ ਇੱਕੋ ਹੀ ਫੈਰ ਲਗਾ ਦੇਣਾ। ਲਓ ਭਾਈ ਆਓ ਪੈ ਲੈ ਜਾਓ ਆਪ ਆਪਣੀਆਂ ਲਾਸ਼ਾਂ ਆਣ ਕੇ। ਬੜਾ ਫਿਰ ਜ਼ੁਲਮ ਹੋਇਆ ਬਾਦੋਂ ਉਹਨਾਂ ਨਾਲ। ਅੱਛਾ ਖੱਤਰੀ ਬਾਹਮਣ ਦੇ ਲੜਨ ਜੋਗਾ ਹੀ ਕੋਈ ਨਹੀਂ ਰਿਹਾ ਨਾ ਹੈਗਾ ਸੀ ਉਦੋਂ ਹੀ ਸਾਡੇ ਵੇਖਣ 'ਚ ਵੀ ਇਹ ਸਿੱਖ ਕਰਦੇ ਸਨ। ਸਹੀ ਹੋ ਗਿਆ। ਉਹਨੇ ਆਖਿਆ ਸਾਨੂੰ ਹਕੂਮਤ ਨਹੀਂ ਇਹਨਾਂ ਕਰਨ ਦੇਣੀ ਖੱਤਰੀਆਂ ਨੂੰ ਤੇ ਬਾਹਮਣਾਂ ਨੂੰ ਸਾਨੂੰ ਹਕੂਮਤ ਨਹੀਂ ਇਹਨਾਂ ਕਰਨ ਦੇਣੀ। ਸਹੀ। ਤੁਹਾਡੇ ਪਿੰਡੋਂ ਕਦੀ ਕੋਈ ਤੁਹਾਨੂੰ ਮਿਲਣ ਆਇਆ? ਇੱਕੋ ਹੀ ਤੈਨੂੰ ਦੱਸਿਆ ਸਾਂਸੀ ਆਇਆ ਸੀ ਮਿਲਣ। ਕੀ ਨਾਂ ਸੀ ਉਹਦਾ? ਉਹਦੇ ਨਾਂ ਯਾਰ ਖਰਾ ਪਿਆਰਾ ਸੀ ਕਿ ਕੀ ਇਹੋ ਜਿਹਾ ਨਾਂ ਸੀ ਉਹਦਾ। ਅੱਛਾ ਤੇ ਉਹ ਇੱਥੇ ਆਇਆ ਜਦੋਂ ਜਾਣ ਲੱਗਾ ਉਹਨੂੰ ਰੁਪਈਏ ਵੀ ਦਿੱਤੇ ਉਹਨਾਂ ਕੋਈ ਕਿਸੇ ਨੇ 10 ਕਿਸੇ ਨੇ 20 ਉਹਨਾਂ ਦਿਨਾਂ ਝਾਲੇ ਰੁਪਈਆਂ ਦਾ ਵੀ ਕਦਰ ਸੀ ਉਹ ਦਿੱਤੇ ਪਹਿਲਾਂ ਤੂੰ ਵੀ ਖੇਚਲ ਕਰਕੇ ਆਇਆ ਵੇਂ ਪੁੱਛ ਪੁਛਾ ਕੇ ਆਇਆ ਸੀ। ਤੇ ਹਾਲ ਉਂਝ ਮੰਦਾ ਉਦੋਂ ਦਾ ਜਿਹੜਾ ਨਾ ਉਹ ਹਾਲ ਨਹੀਂ ਦੱਸਣ ਦਾ। ਹੁਣ ਇੱਥੋਂ ਸਾਡੇ ਘੁਮਿਆਰ ਸਨ ਜਿਹੜੇ ਟੁਰ ਗਏ ਨੇ ਪਿੰਡੋਂ। ਅੱਛਾ ਲਾਹੌਰ ਇਹਨਾਂ ਦਾ ਇੱਕ ਸੀ ਉਹਦਾ ਨਾਮ ਮੰਨਾ ਸੀ ਉਹ ਸਿੱਖਾਂ ਦਾ ਹੀ ਬੇਲੀ ਬਣਿਆ। ਅੱਛਾ ਇਹ ਅਸੀਂ ਇੱਥੇ ਆਣ ਕੇ ਬਹਿ ਗਏ ਤੇ ਇਹ ਕਿਹੜਾ ਪਿੰਡ ਹੈ? ਇਹ ਲੋਹਿਆਂ ਵਾਲਾ। ਇਹਦਾ ਕਿਹੜਾ ਜ਼ਿਲ੍ਹਾ? ਇਹਦਾ ਗੁਜਰਾਣਾ ਜੀ ਤਹਿਸੀਲ ਨੌਸ਼ਹਿਰਾ। ਹਾਂ ਅੱਛਾ ਇਹ 2-3 ਮਹੀਨੇ ਇੱਥੋਂ ਜਿਉਂ ਅੰਦਰ ਖਾਤੇ ਨਿਕਲਿਆ ਇਹ ਫੇਰ ਪਿੰਡ ਚਲਿਆ ਗਿਆ। ਉੱਥੇ ਤੁਹਾਡੇ ਸਿੱਖਾਂ ਦੇ ਨਾਲ ਜੋ ਰਹਿੰਦਾ ਸੀ ਚੱਤੇ ਯਾਰ ਸੀ ਨਾ ਤੇ ਜਾ ਕੇ ਉੱਥੇ ਰਿਹਾ ਉਹਨਾਂ ਕੋਲ 2-3 ਮਹੀਨੇ ਰਹਿ ਕੇ ਤਸੱਲੀ ਨਾਲ। ਉਦੋਂ ਏਡੀ ਬਾਰਡਰ ਤੇ ਵੀ ਨਹੀਂ ਪਾਬੰਦੀ ਤੇ ਰਾਤ ਲੰਘ ਗਿਆ ਤੇ ਰਾਤ ਹੀ ਲੰਘ ਆਇਆ। ਇਹੋ ਜਿਹੇ ਤੇ ਕੰਮ ਇਹ ਹੁੰਦੇ ਰਹੇ। ਤੇ ਨਾਲੇ ਆ ਜਿਹੜੇ ਪਿੰਡ ਨੇ ਨਾ ਕੜਿਆਲ ਵਰਨ ਤੇ ਆ ਝੱਬਰ ਇੱਥੇ ਤੇ ਆਣ ਕੇ ਸਾਡੇ ਪਿੰਡ ਦੇ ਜਿਹੜੇ ਮੁੰਡੇ ਇਕੱਠੇ ਹੋ ਜਾਂਦੇ ਹਨ ਜਿਹੜੇ ਆਖਣਾ ਯਾਰ ਐਤਕੀ ਵਾਢੀ ਕਰਨੀ ਆ ਉੱਥੇ ਤੇ ਵਾਢੀ ਐਵੇਂ ਦੀ ਲੱਭਦੀ ਨਹੀਂ ਸੀ। ਅੱਛਾ ਉੱਥੋਂ ਆਉਂਦੇ ਸੀ? ਉੱਥੋਂ ਆ ਜਾਂਦੇ ਆ ਮੂੰਜੀਆਂ ਦੀ ਫਾਂਡ 'ਚ ਆ ਜਾਣਾ। ਉੱਥੇ ਮੂੰਜੀ ਨਹੀਂ ਸੀ ਹੁੰਦੀ? ਮੂੰਜੀ ਉੱਥੇ ਘੱਟ ਲੱਗਦੀ ਸੀ। ਕਿਹੜੀਆਂ ਫਸਲਾਂ ਹੁੰਦੀਆਂ ਸੀ ਜ਼ਿਆਦਾ ਉੱਥੇ? ਮਕਈ ਬਾਜਰਾ ਅੱਛਾ ਤੇ ਕਪਾਈ ਮਿਰਚਾਂ ਇਹ ਜ਼ਿਆਦਾ ਫਸਲਾਂ ਹੁੰਦੀਆਂ। ਮੂੰਜੀ ਹੁੰਦੀ ਸੀ ਥੋੜ੍ਹੀ ਕਿਸੇ ਦੇ ਵਿਗਾ ਕਿਸੇ ਨੇ ਕਿੱਲਾ ਕੋਈ ਬਾਰਿਸ਼ ਪੈਣੀ ਕੋਈ ਖੂਹ ਦਾ ਪਾਣੀ ਮਾੜਾ ਚੰਗਾ ਦੇਣਾ ਉਹ ਵਤਰਾਂ ਨਾਲ ਪੱਕ ਜਾਂਦੇ। ਸਹੀ ਹੋ ਗਿਆ। ਤੇ ਮਾਲ 12 ਮਹੀਨੇ ਚੁਗਦਾ ਸੀ ਪਿੰਡ ਦਾ ਬਾਹਰ। ਅੱਛਾ ਬਾਹਰ ਹੀ? ਹਾਂ 7ਵੀਂ ਮਰਬਾ ਸੀ ਸਾਡੇ ਪਿੰਡ ਦਾ ਰਕਬਾ ਜਿਹੜਾ ਸੀ। ਸਹੀ।
ਉਨਾ ਹੀ ਰਕਬਾ ਵਗਦਾ ਸੀ ਤੇ ਉਨਾ ਹੀ ਜਿਹੜਾ ਸੀ ਲਾਗੇ ਪਿਆ ਸੀ ਬੇਬਾਦ। ਜਿੱਥੋਂ ਕਿਸੇ ਦਾ ਦਿਲ ਕਰਦਾ ਸੀ ਕੋਈ ਜਾ ਕੇ ਵਾਹ ਵੀ ਲੈਂਦਾ ਸੀ। ਆਰ ਐਤਕੀ ਵਾਹੀ ਆ, ਇਹਦੇ 'ਚ ਗਾਂ ਫਸਲ ਨਹੀਂ ਨਾ ਹੋਈ, ਨਹੀਂ ਦਿਲ ਮੰਨਿਆ ਇਹਨੂੰ ਵਾਹੁਣ ਨੂੰ, ਇਹਨੂੰ ਛੱਡ ਦਿੱਤਾ, ਉੱਥੋਂ ਜਾ ਵਾਹੀ ਆ। ਹੁਣ ਕਦੀ ਪਿੰਡ ਚੇਤਾ ਆਇਆ? ਪਿੰਡ ਦੇ ਚੇਤੇ ਆਉਂਦਾ, ਹੁਣ ਪਿੰਡ ਜਾਣ ਨੂੰ ਦਿਲ ਨਹੀਂ ਉਸ ਗੱਲ ਨੂੰ ਮੰਨਦਾ ਵੀ ਜਿਹੜੇ ਸਾਡੇ ਵਕਤ ਦੇ ਬੰਦੇ ਹੈ ਸਨ ਉਹ ਤਾਂ ਮਰ ਖਪ ਗਏ ਹੁਣ ਦੇ ਸਾਰੇ, ਸਹੀ। ਉਹ ਤਾਂ ਰਿਹਾ ਹੀ ਕੋਈ ਨਹੀਂ ਹੋਣਾ। ਵੈਸੇ ਅਗਰ ਹੁਣ ਵੀਜ਼ਾ ਮਿਲੇ ਤੁਹਾਨੂੰ ਵੇਖਣ ਨੂੰ, ਉਹ ਦਿਲ ਮੰਨੇ ਤੇ ਚਲੋ, ਜੇ ਕੋਈ ਵਾਕਫ ਨਾਲ ਨਿਕਲ ਆਵੇ ਆਖੇ ਵੀ ਚਲੋ ਦੋ ਤਿੰਨ ਬੰਦੇ ਹੋ ਜਾਏ, ਇਕੱਲੇ ਦਾ ਤਾਂ ਉਂਝ ਹੀ ਨਹੀਂ ਦਿਲ ਕਰਦਾ ਯਾਰ ਜਾਣ ਨੂੰ। ਤੁਹਾਡੇ ਨਾਲ ਹੁਣ ਕੋਈ ਬਜ਼ੁਰਗ ਹੈ ਨੇ ਤੁਹਾਡੇ? ਹਾਨੀ ਸਭ ਮਰ ਖਪ ਗਏ ਨੇ। ਜਿਹੜਾ ਤੁਹਾਡਾ ਪਿੰਡ ਸੀ ਉਹ, ਹਾਂ, ਉੱਥੋਂ ਦੇ ਕਿੱਥੇ ਕਿੱਥੇ ਆ ਕੇ ਪਾਕਿਸਤਾਨ ਆਬਾਦ ਹੋਏ? ਉਹ ਕਈ ਥਾਈਂ ਪਾਈ ਹੋਏ ਨੇ। ਕਿਹੜੀ ਕਿਹੜੀ ਜਗ੍ਹਾ? ਇੱਧਰ ਜੜ੍ਹਾਂ ਵਾਲੇ ਵੀ ਨੇ, ਹੂੰ ਇੱਧਰ ਛਾਂਗਾ ਮਾਂਗਾ ਆ ਕਾਲਰ 'ਚ ਆ, ਹੂੰ। ਇੱਧਰ ਵੀ ਨੇ, ਬਾਵਕਵਾਲ ਵੀ ਨੇ। ਰਾਜਪੂਤ ਕਿੱਥੇ ਜਾ ਕੇ ਬੈਠੇ? ਕੋਈ ਲਾਹੌਰ ਬੈਠੇ ਨੇ, ਕੋਈ ਬਾਵਕਵਾਲ ਬੈਠੇ ਨੇ, ਕੋਈ ਇੱਥੇ ਨੇ, ਕੋਈ ਜੜ੍ਹਾਂ ਵਾਲੇ ਨੇ। ਸਹੀ ਹੋ ਗਿਆ। ਕਿਹੜੇ ਕਿਹੜਾ ਥਾਂ ਤੈਨੂੰ ਦੱਸਾਂ, ਆਮ ਹੀ ਨੇ ਥਾਂ। ਇੱਧਰ ਮੇਰਾ ਖਿਆਲ ਆਂਦਾ ਪਰ ਭਗਵਾਨੀ ਦਾਸ ਦਾ ਕੋਟ ਆਇਆ ਇੱਧਰ ਗੁਜਰਾਤ ਤੋਂ ਪਰਾਂ, ਹੂੰ ਉੱਥੇ ਵੀ ਹਾਂ ਹੁੰਦੇ। ਸਹੀ ਹੋ ਗਿਆ। ਕਈਆਂ ਥਾਵਾਂ ਤੇ ਸਾਡਾ ਪਿੰਡ ਬੈਠਾ, ਇੱਕ ਥਾਂ ਤੇ ਨਹੀਂ, ਹਾਂਜੀ ਖਿਲਰ ਗਿਆ ਬਸ, ਖਿਲਰ ਗਿਆ। ਹਾਂ, ਜਿਹੜੇ ਇੱਥੋਂ ਬੈਠੇ ਸਨ ਉਹ ਉੱਠ ਕੇ ਲਾਹੌਰ ਜਾ ਵੜੇ ਨੇ, ਕੋਈ ਸ਼ੇਖੂਪੁਰੇ ਜਾ ਅੱਛਾ, ਇਹ ਵੜੇ। ਜਿਹੜਾ ਪਿੰਡ ਤੋਂ ਅਸੀਂ ਹੁਣ ਆ ਕੇ ਬੈਠੇ ਹੋ ਲੋਹਿਆਂ ਵਾਲਾ, ਹਾਂ, ਇਹ ਵੀ ਸਿੱਖਾਂ ਦਾ ਪਿੰਡ ਸੀ? ਇਹ ਸਾਰਾ ਸਿੱਖਾਂ ਦਾ ਸੀ। ਇੱਥੇ ਘਰ ਇੱਕ ਰਾਈਆਂ ਦਾ ਸੀ ਹੂੰ। ਤੇ ਦੋ ਘਰ ਸਾਈਆਂ ਦੇ ਹਨ, ਇੱਕ ਘਰ ਮਰਾਸੀਆਂ ਦਾ ਸੀ। ਕੀ ਦੱਸਦੇ ਨੇ ਕਿਹੜੇ ਸਿੱਖ ਰਹਿੰਦੇ ਸਨ ਇੱਥੇ? ਨਾਮ ਪਤਾ ਦੱਸਿਆ ਕੋਈ? ਉਹ ਨਾ ਯਾਰ, ਉਹ ਜਿਹੜੇ ਦੱਸਦੇ ਨੇ ਉਹ ਭੁੱਲ ਭੱਲ ਗਏ ਹੁਣ ਉਹਨਾਂ ਦਾ ਕੀ। ਉਹ ਤੁਰਦਾ ਰਾਹ ਵਸਾਈ ਵੀ ਇੱਥੋਂ ਤੁਰ ਗਏ, ਮਰਾਸੀ ਉਂਝ ਤੁਰ ਗਏ, ਸਹੀ ਹੋ ਗਿਆ। ਰਾਈ ਵੀ ਤੁਰ ਗਿਆ, ਉਹ ਵੀ ਵਿਚਾਰਾ ਮਰ ਖਪ ਗਿਆ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ।